ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਦੀਪਕ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਭਾਜੀ, ਰਾਜਕਰਮਵੀਰ ਸਿੰਘ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 10 ਮਈ ਦਿਨ ਹੈਗਾ ਜੀ ਬੁੱਧਵਾਰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503 ਦੇ ਉੱਤੇ। ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਗੁਰਦੀਪ ਸਿੰਘ ਵਰਦੀ ਕਲੋਵਿਸ ਬੀਸਲਾ ਪਰਿਵਾਰ ਫਰੀਮੌਂਟ, ਮਨਦੀਪ ਸਿੰਘ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਦੀਪਕ ਜੀ ਸ਼ੁਰੂਆਤ ਕਰਦੇ ਹਾਂ। ਵੋਟਾਂ ਪੈ ਹਟੀਆਂ ਆ, ਚੋਣਾਂ ਹੋ ਹਟੀਆਂ ਆ, ਉਸ ਨੂੰ ਲੈ ਕੇ ਜਲੰਧਰ ਜਿਮਣੀ ਚੋਣ ਨੂੰ ਲੈ ਕੇ ਗੱਲ ਸ਼ੁਰੂ ਕਰਦੇ ਹਾਂ। ਕਿੱਦਾਂ ਦਾ ਮਾਹੌਲ ਰਿਹਾ, ਕੀ ਕੁਛ ਹੋਇਆ? ਪਰ ਗੱਲਾਂ ਜਿਹੜੀਆਂ ਆ ਲੋਕਾਂ ਨੇ ਬਹੁਤ ਬਣਾ ਲੈਂਦੇ ਆ, ਜਾਂ ਇਹਨਾਂ ਦੇ ਬੜੇ ਬੰਦੇ ਬਾਹਰਲੇ ਜਿਹੜੇ ਤੁਰੇ ਫਿਰਦੇ ਰਹੇ, ਇਹ ਗੱਲਾਂ ਬੀਜ ਦੀਆਂ ਤੁਰ ਪਈਆਂ। ਗੱਲ ਹੁਣ ਲੋਕੀ ਕਹਿੰਦੇ ਵੀ ਬਾਹਰੋਂ ਬੀਜ ਲਿਆ ਕੇ ਆਪ ਨੇ ਜਲੰਧਰ 'ਚ ਵੋਟਾਂ ਦੀ ਫਸਲ ਵੱਢਣ ਦੀ ਕੋਸ਼ਿਸ਼ ਕੀਤੀ ਆ। ਕਿਸ ਭਾਅ ਮਿਲਿਆ ਇਹਨਾਂ ਨੂੰ ਬੀਜ? ਬੀਜ ਤਾਂ ਹੁਣ 13 ਤਰੀਕ ਨੂੰ ਪਤਾ ਲੱਗੂਗਾ ਜੀ ਕਿਸ ਭਾਅ ਪਿਆ। ਸੋ ਭਾਅ ਵਾਲਾ ਹਿਸਾਬ ਕਿਤਾਬ ਤਾਂ ਉਦੋਂ ਪਤਾ ਲੱਗੂਗਾ ਮੁਨਾਫੇ 'ਚ ਰਹੇ ਕਿ ਨੁਕਸਾਨ 'ਚ ਰਹੇ। ਪਰ ਵੋਟਾਂ ਵਾਲੇ ਦਿਨ ਜਿੰਨੀ ਬਦਨਾਮੀ ਕਿਸੇ ਨੇ ਖੱਟੀ ਆ ਤਾਂ ਉਹ ਸਭ ਤੋਂ ਵੱਧ ਆਮ ਆਦਮੀ ਪਾਰਟੀ ਨੇ ਖੱਟੀ। ਜਿਸ ਆਮ ਆਦਮੀ ਪਾਰਟੀ ਨੂੰ ਪੰਜਾਬ ਨੇ ਕਿਸੇ ਸਮੇਂ ਆਪ ਮਹਾਰੇ ਵੋਟਾਂ ਪਾਈਆਂ ਸੀ, ਜਦੋਂ ਪੂਰੇ ਦੇਸ਼ ਦੇ ਵਿੱਚ ਇਹਨਾਂ ਨੇ MP ਚੋਣਾਂ ਲੜੀਆਂ, ਤਦ ਉਸ ਸਮੇਂ ਪੰਜਾਬ ਹੀ ਇੱਕ ਅਜਿਹਾ ਸੂਬਾ ਦੇਸ਼ ਚੋਂ ਨਿਤਰਿਆ ਸੀ ਜਿਹਨੇ 4 ਇਹਨਾਂ ਦੇ ਲੋਕ ਸਭਾ 'ਚ ਬੰਦੇ ਭੇਜੇ ਜੀ। ਉਸ ਸਮੇਂ ਪਿੰਡਾਂ 'ਚ ਬੂਥ ਵੀ ਨਹੀਂ ਲੱਗਿਆ ਸੀ। ਉਸ 'ਚ ਪਿੰਡਾਂ 'ਚ ਇਹਨਾਂ ਦੇ ਲਈ ਕੋਈ ਝੰਡਾ ਚੱਕਣ ਵਾਲਾ ਵੀ ਨਹੀਂ ਸੀ। ਉਸ ਸਮੇਂ ਪਿੰਡ ਦੇ ਵਿੱਚ ਇਹਨਾਂ ਦਾ ਕੋਈ ਬੈਨਰ ਲਾਉਣ ਵਾਲਾ ਵੀ ਨਹੀਂ ਸੀ, ਕਿ ਕੋਈ ਪਰਚੀਆਂ ਵੰਡਣ ਵਾਲਾ ਸੀ। ਲੋਕਾਂ ਨੇ ਦੂਈਆਂ ਪਾਰਟੀਆਂ ਦੇ ਮੇਜ਼ਾਂ ਤੋਂ ਪਰਚੀਆਂ ਲਈਆਂ, ਦੂਇਆਂ ਦੇ ਮੇਜ਼ਾਂ ਤੇ ਬੈਠ ਕੇ ਮਤਲਬ ਕਿ ਉਹਨਾਂ ਨਾਲ ਤਕਰਾਰਾਂ ਕੀਤੀਆਂ, ਵਿਚਾਰਾਂ ਕੀਤੀਆਂ, ਉਹਨਾਂ ਦੇ ਗਲਾਸਾਂ 'ਚ ਚਾਹ ਪੀਤੀ, ਪਰ ਵੋਟ ਇਹਨਾਂ ਨੂੰ ਪਾਈ। 4 ਮੈਂਬਰ ਪਾਰਲੀਮੈਂਟ ਪੰਜਾਬ ਭੇਜੇ। ਤੇ ਫਿਰ ਉਸ ਤੋਂ ਬਾਅਦ ਆਹ ਦਿਨ ਵੀ ਆ ਗਏ ਕਿ ਪੰਜਾਬ 'ਚ ਅੱਜ ਇਹਨਾਂ ਦੇ 92 MLA ਨੇ, ਤੇ ਜਿਹੜੀ ਪਾਰਟੀ ਕੋਲ 117 ਚੋਂ 92 MLA ਹੋਣ, ਉਸ ਕੋਲ ਬੂਥ ਚਲਾਉਣ ਲਈ ਬੰਦਾ ਨਾ ਹੋਵੇ। ਹੋ ਸਕਦਾ ਇਹ ਬਣਦੀ ਓ ਨਹੀਂ ਗੱਲ ਕਿ ਤੁਹਾਡਾ ਉੱਥੋਂ ਜਿਹੜਾ ਜਿੱਤਿਆ ਹੋਇਆ MLA ਉਹ, ਜਾਂ ਜਿਹੜਾ ਹਾਰਿਆ ਹੋਇਆ MLA ਉਹ, ਜਾਂ ਜਿਹੜਾ ਦਾਅਵੇਦਾਰ ਸੀਗਾ ਉਹ, ਉਹਨਾਂ ਕੋਲ ਆਪਣੀ ਟੀਮ 20 ਬੰਦੇ, 50 ਬੰਦੇ, 100 ਬੰਦੇ ਵੀ ਨਾ ਹੋਣ। ਇਹ ਕਿਵੇਂ ਹੋ ਸਕਦਾ ਜੀ? ਮਤਲਬ ਤੁਹਾਨੂੰ ਆਪਣੇ ਵਰਕਰਾਂ ਤੇ ਭਰੋਸਾ ਨਹੀਂ ਹੈ, ਤੁਹਾਨੂੰ ਆਪਣੀ ਉਸ ਸਥਾਨਕ ਟੀਮ ਤੇ ਭਰੋਸਾ ਨਹੀਂ ਹੈ। ਉਹੀ ਜਿਹਾ ਹੀ ਵਿਵਹਾਰ ਹੈ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲ, MLA ਨਾਲ, ਜਾਂ MLA ਬਣਨ ਦੇ ਦਾਅਵੇਦਾਰਾਂ ਨਾਲ ਬਕਾਇਦਾ ਦਿੱਲੀ ਦੀ ਟੀਮ ਨੇ ਆਪਣੇ ਆਪਣੇ ਬਾਹਰਲੇ ਬੰਦੇ ਲਾਤੇ ਸੀ। ਤੇ ਉਸ ਸਮੇਂ ਵੀ ਪੰਜਾਬ 'ਚ ਕਾਫੀ ਚਰਚਾ ਹੋਈ ਸੀ ਕਿ ਆਹ ਤਰੀਕਾ ਸਹੀ ਨਹੀਂ, ਇੱਥੇ ਨਹੀਂ ਚੱਲਦਾ। ਪਰ ਕੱਲ ਹੱਦ ਸੀ। ਠੀਕ ਹੈ, ਅਸੀਂ ਇੱਥੇ ਪੰਜਾਬ ਦੇ ਵਿੱਚ ਅਕਾਲੀਆਂ ਦੇ ਦੌਰ ਦੇ ਵਿੱਚ ਜੇ ਅਕਾਲੀਆਂ ਦੀ ਸਰਕਾਰ ਹੈ ਤਾਂ ਉਹਨਾਂ ਦੀ ਧੱਕਾ ਮੁੱਕੀ ਹੁੰਦੀ ਦੇਖੀ ਆ ਕਿ ਉਹ ਪੁਲਿਸ ਤੇ ਦਬਾਅ ਪਾ ਲੈਂਦੇ ਨੇ, ਜਿਹੜੀ ਟੀਮ ਵੋਟਾਂ ਪਾਉਣ ਆਉਂਦੀ ਆ ਉਹਦੇ ਨਾਲ ਸੈਟਿੰਗਾਂ ਕਰਨ ਦੀ ਕੋਸ਼ਿਸ਼ ਕਰਦੇ ਨੇ, ਆਪਣੇ ਬੰਦਿਆਂ ਨੂੰ ਲਗਾਉਣ ਦੀ, ਕਈਆਂ ਦੇ ਅੰਗੂਠੇ ਆਪ ਦੱਬਣ ਦੀ ਕੋਸ਼ਿਸ਼ ਕਰਦੇ ਨੇ। ਕਾਂਗਰਸੀਆਂ ਦੇ ਸਮੇਂ 'ਚ ਵੀ ਇਹ ਧੱਕੇਸ਼ਾਹੀ ਅਸੀਂ ਸ਼ਹਿਰਾਂ 'ਚ, ਵਾਰਡਾਂ 'ਚ, ਪਿੰਡਾਂ 'ਚ ਹੁੰਦੀ ਦੇਖੀ ਆਈ ਆ। ਉਹਨੂੰ ਲੈ ਕੇ ਟਕਰਾਅ ਵੀ ਹੁੰਦਾ ਰਿਹਾ ਆਪਸ ਦੇ ਵਿੱਚ। ਪਰ ਆਹ ਦ੍ਰਿਸ਼ ਕੱਲ ਜਲੰਧਰ ਦੀ ਜਿਮਨੀ ਚੋਣ ਦੇ ਸਮੇਂ ਪਹਿਲੀ ਵਾਰ ਸੀ ਕਿ ਪਿੰਡ ਪਿੰਡ, ਬੂਥ ਬੂਥ, ਮਹੱਲਾ ਮਹੱਲਾ ਬਾਹਰੀ ਬੰਦੇ ਫੜ ਹੋ ਰਹੇ ਨੇ। ਔਰ ਇਹੋ ਜਿਹਾ ਵੀਡੀਓ ਦਾ ਸਿਲਸਿਲਾ ਸ਼ੁਰੂ ਹੋਇਆ ਕਿ ਉਹ ਸਾਂਝ ਤੱਕ ਨਹੀਂ ਰੁਕਿਆ। ਬੇਸ਼ੱਕ ਆਮ ਆਦਮੀ ਪਾਰਟੀ ਦੇ ਆਪਣੇ ਜਿਹੜੇ ਪੇਜ ਨੇ, ਆਫੀਸ਼ੀਅਲੀ ਪੇਜ ਨੇ, ਉਹਨਾਂ ਪੇਜਾਂ ਦੇ ਉੱਤੇ ਵੀ ਕੁਝ ਤਸਵੀਰਾਂ ਸਾਹਮਣੇ ਆਈਆਂ ਕਿ ਆਹ ਦੇਖੋ ਜੀ ਅਕਾਲੀਆਂ ਦਾ ਬੂਥ ਖਾਲੀ ਪਿਆ, ਆਹ ਦੇਖੋ ਜੀ ਕਾਂਗਰਸੀਆਂ ਦੇ ਬੂਥ ਤੇ ਕੋਈ ਬੰਦਾ ਹੀ ਨਹੀਂ ਬੈਠਾ, ਆਹ ਦੇਖੋ ਜੀ ਮਤਲਬ ਕਿ BJP ਦੇ ਤਾਂ ਇੱਕ ਵੀ ਨਹੀਂ ਬੰਦਾ ਪਹੁੰਚਿਆ। ਉਹ ਕਹਿੰਦੇ ਪਤਾ ਨਹੀਂ ਬੰਦੇ ਲਾਏ ਸੀ, ਟੈਂਟ ਵਾਲੇ ਟੈਂਟ ਲਾ ਕੇ ਗਏ ਸੀ, ਕੁਰਸੀਆਂ ਲਾ ਕੇ, ਪਤਾ ਨਹੀਂ ਸਾਜਰੇ ਫੋਟੋਆਂ ਖਿੱਚ ਗਏ, ਪਤਾ ਨਹੀਂ ਕਦੋਂ ਖਿੱਚ ਗਏ ਜੀ। ਏਦਾਂ ਦਾ ਹੈ ਹੀ ਨਹੀਂ। ਉਹ ਉਹਨਾਂ ਨੇ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ 10 ਵਜੇ ਇਹਨਾਂ ਦੀਆਂ ਫੋਟੋਆਂ ਆਉਣੀਆਂ ਸ਼ੁਰੂ ਹੋਈਆਂ ਤਾਂ ਫਿਰ ਤਾਂ ਲੈਣ ਲੱਗ ਗਈ ਜਨਾਬ, ਇੱਕ ਤੋਂ ਇੱਕ। ਸਭ ਤੋਂ ਬੜੀ ਗੱਲ ਹੁੰਦੀ ਹੈ ਕਿ 10 ਤਰੀਕ ਨੂੰ ਚੋਣਾਂ ਸੀ ਜੀ, 8 ਤਰੀਕ ਨੂੰ ਚੋਣ ਕਮਿਸ਼ਨ ਦੀ ਹਦਾਇਤ ਮੁਤਾਬਕ ਸ਼ਾਮ ਨੂੰ
5 ਵਜੇ ਤੋਂ ਬਾਅਦ ਬਾਹਰੀ ਲੋਕਾਂ ਨੇ ਹਲਕਾ ਛਟਾ ਹੁੰਦਾ। ਜਿੰਨੇ VIP ਲੋਕ ਨੇ ਉਹ ਹੋਟਲਾਂ ਚੋਂ ਚੈੱਕਆਊਟ ਕਰ ਜਾਂਦੇ ਨੇ। ਜਿੰਨੇ ਕਿਸੇ ਸਮਰਥਕਾਂ ਦੇ ਘਰੇ, ਉਮੀਦਵਾਰਾਂ ਦੇ ਘਰੇ ਉਹਨਾਂ ਦੇ ਕਹਿਣ ਦੇ ਉੱਤੇ ਕਿਤੇ ਰੁਕੇ ਹੋਏ ਨੇ ਕੋਠੀਆਂ, ਮਕਾਨਾਂ, ਘਰਾਂ 'ਚ, ਉਹ ਆਪਣਾ ਬੋਰੀ ਬਿਸਤਰਾ ਬੰਨ੍ਹ ਕੇ ਬਾਹਰ ਚਲੇ ਜਾਂਦੇ ਨੇ। ਰਵਾਇਤ ਹੈ, ਇੱਕ ਨਿਯਮ ਹੈ, ਇੱਕ ਸੰਵਿਧਾਨ ਹੈ, ਇੱਕ ਕਾਨੂੰਨ ਹੈ। ਇਹ ਇੱਕ ਬਣਿਆ ਹੋਇਆ ਢੰਗ ਤਰੀਕਾ ਕਿ ਆਪ ਮਹਾਰੇ ਆਪਣੇ ਆਪ ਬਾਹਰੀ ਬੰਦੇ ਚਲੇ ਜਾਂਦੇ ਨੇ। ਔਰ ਜਿਹੜੇ ਰਹਿੰਦੇ ਨੇ, ਜਿਹੜੇ ਇਹ ਵੀ ਨਹੀਂਗਾ ਕਿ ਸਾਰੀ ਜੇ ਮਤਲਬ ਬਾਕੀਆਂ ਪਾਰਟੀਆਂ ਵੀ ਨਹੀਂ ਹੁੰਦੀਆਂ, ਉਹਨਾਂ ਦੇ ਵੀ ਬੰਦੇ ਰਹਿੰਦੇ ਨੇ, ਪਰ ਉਹ ਫਿਰ ਉਨੀ ਦੇਰ ਘਰ ਚੋਂ ਬਾਹਰ ਨਹੀਂ ਨਿਕਲਦੇ ਜਾਂ ਕਮਰੇ ਚੋਂ ਬਾਹਰ ਨਹੀਂ ਨਿਕਲਦੇ। ਉਹ ਇਹੀ ਜਿਹੀ ਤਾਂ ਮਤਲਬ ਵੈਸੇ ਹੋਟਲਾਂ ਤਾਂ ਰੁਕਦੇ ਹੀ ਨਹੀਂਗੇ, ਕਿਉਂਕਿ ਉਹਨਾਂ ਨੂੰ ਪਤਾ ਕਿ ਇੱਥੇ ਆ ਕੇ ਕਿਤੇ ਵੀ ਜਾਂਚ ਪੜਤਾਲ ਛਾਪਾ ਵੱਜ ਸਕਦਾ ਹੈ, ਕੋਈ ਆ ਕੇ ਸਾਡੀ ਸ਼ਿਕਾਇਤ ਕਰ ਸਕਦਾ, ਇਸ ਲਈ ਬੰਦਾ ਆਪਣੀ ਬਦਨਾਮੀ ਤੋਂ ਬਚਦਾ। ਪਰ ਜੇਕਰ ਕੋਈ ਕਿਸੇ ਰਿਸ਼ਤੇਦਾਰ, ਆਂਢੀ ਗੁਆਂਢੀ ਦੇ ਕਿਸੇ ਰੁਕ ਵੀ ਗਿਆ ਤਾਂ ਫਿਰ ਬਾਹਰ ਨਹੀਂ ਆਉਂਦਾ। ਅੰਦਰੋਂ ਬੈਠ ਕੇ ਚਾਹੇ ਕੋਈ ਕਾਰਵਾਈ ਫੋਨ ਤੇ ਚਲਾ ਰਿਹਾ ਜਾਂ ਕੁਝ ਕਰ ਰਿਹਾ, ਵੱਖਰੀ ਗੱਲ ਆ। ਪਰ ਕੱਲ ਤਾਂ ਰਿਕਾਰਡ ਤੋੜਿਆ ਆਮ ਆਦਮੀ ਪਾਰਟੀ ਨੇ। 1 ਨਹੀਂ, 2 ਨਹੀਂ, 5 MLA ਜਨਤਕ ਹੋਏ, ਚੁਣੇ ਹੋਏ ਵਿਅਕਤੀ, ਤੁਹਾਡੇ ਸੰਵਿਧਾਨਕ ਤੌਰ ਤੇ ਪੰਜਾਬ ਦੀ ਵਿਧਾਨ ਸਭਾ ਦੇ ਮੈਂਬਰ। ਕੋਈ ਤੁਹਾਡੇ ਮੇਰੇ ਵਰਗਾ ਰਾਜਕਰਨ ਜੀ ਕਹਿ ਦੇਵੇ ਕਿ ਮੈਨੂੰ ਪਤਾ ਨਹੀਂ ਸੀ ਬਾਈ ਜੀ, ਮੈਨੂੰ ਤਾਂ ਜੀ ਹੁਕਮ ਲਾਇਆ ਸੀ ਜੀ, ਮੈਂ ਤਾਂ ਬੈਠ ਗਿਆ ਜੀ, ਉਹ ਤਾਂ ਸਮਝ ਆਉਂਦੀ ਆ ਕਿ ਕਿਸੇ ਬੰਦੇ ਨੂੰ ਕੋਈ ਅਣਜਾਣ। ਪਰ ਜਿਹੜਾ ਬੰਦਾ ਪਰਚੀਆਂ ਕੱਟਣ ਬੈਠਿਆ, ਜਿਹੜਾ ਬੰਦਾ ਬੂਥ ਦੇ ਉੱਤੇ ਹੈ ਨਾ, ਮਤਲਬ ਕਿ ਟਿਕ ਲਾਉਣ ਬੈਠਿਆ ਕਿ ਹਾਂ ਵੀ ਇਹਦੀ ਵੋਟ ਆ ਗਈ, ਇਹਦੀ ਪੋਲ ਹੋ ਗਈ, ਉਹ ਇੰਨਾ ਅਣਜਾਣਾ ਕਿ ਉਹਨੂੰ ਇਹ ਨਹੀਂ ਪਤਾ ਕਿ ਹਾਂ ਨਿਯਮ ਕੀ ਨੇ ਵੋਟਾਂ ਦੇ, ਕਿ ਹਾਂ ਚੋਣ ਜ਼ਾਬਤੇ ਅਨੁਸਾਰ ਅਸੀਂ ਵੋਟਾਂ ਤੋਂ ਇੰਨੀ ਦੇਰ ਪਹਿਲਾਂ ਬਾਹਰ ਜਾਣਾ ਹੁੰਦਾ। ਸੋ ਇਸ ਲਈ ਜਦੋਂ ਚੋਣ ਪ੍ਰਚਾਰ ਜਦੋਂ ਖਤਮ ਹੁੰਦਾ ਉਸੇ ਸਮੇਂ ਮਤਲਬ ਉਹਨੇ ਬਾਹਰ ਜਾਣਾ ਲਾਜ਼ਮੀ ਆ। ਤਾਂ ਇਹ ਉਹਨਾਂ ਨੂੰ ਕਿਵੇਂ ਨਹੀਂ ਪਤਾ ਸੀ। ਫੜੇ ਇੱਕ ਅੰਮ੍ਰਿਤਸਰ ਪੂਰਬੀ ਦਾ MLA, ਕਹਿੰਦੇ ਜੀ ਅੰਮ੍ਰਿਤਸਰ ਪੱਛਮੀ ਦਾ MLA ਜਸਵੀਰ ਸੰਧੂ, ਉਹ ਫੜ ਹੋ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਇੱਕ ਹੋਰ ਪੂਰਬੀ ਦਾ MLA ਉਹ ਫੜ ਹੋਇਆ, ਹੈ ਨਾ, ਇਹ ਅਜੇ ਗੁਪਤਾ। ਇਸੇ ਤਰ੍ਹਾਂ ਲੁਧਿਆਣਾ ਪੂਰਬੀ ਦਾ MLA ਜੀ ਦਲਜੀਤ ਭੋਲਾ, ਉਹ ਫੜ ਹੋਇਆ। ਇਸੇ ਤਰ੍ਹਾਂ ਲੁਧਿਆਣਾ ਪੱਛਮੀ ਦਾ ਗੁਰਪ੍ਰੀਤ ਗੋਗੀ, ਉਹ ਫੜ ਹੋਇਆ। ਤੇ ਸਭ ਤੋਂ ਵੱਧ ਚਰਚਾ ਰਹੀ ਬਾਬਾ ਬਕਾਲਾ ਵਾਲੇ ਬਲਵੀਰ ਟੋਂਗ ਦੀ, ਜਿਹਦੀ ਗੱਡੀ ਦੀ ਘੇਰਾਬੰਦੀ ਲਾਡੀ ਹੋਰਾਂ ਵੱਲੋਂ, ਹੈ ਨਾ, ਤੇ ਉਹ ਫਿਰ ਬਾਹਰ ਨਾ ਨਿਕਲੇ। ਫਿਰ ਪੁਲਿਸ ਆ ਗਈ, ਪੁਲਿਸ ਉਹਨੂੰ ਬਚਾਵੇ। ਮਤਲਬ ਕੱਲ ਮੈਂ ਪੁਲਿਸ ਦਾ ਤਰੀਕਾ ਦੇਖ ਰਿਹਾ ਸੀ। SHO ਕਹਿੰਦਾ ਗੱਡੀ ਮੈਂ ਚਲਾ ਕੇ ਲੈ ਜਾਣਾ, SSP ਕਹਿੰਦਾ ਕੋਈ ਗੱਲ ਨਹੀਂ ਜੀ, MLA ਸਾਹਿਬ ਨੂੰ ਮੈਂ ਲੈ ਜਾਣਾ। ਮਤਲਬ ਜੇ ਹੋਰ ਕੋਈ ਆਮ ਬੰਦਾ ਹੋਵੇ, ਉਹਦੇ ਨਾਲ ਕਿਵੇਂ ਧੱਕਾਸ਼ਾਹੀ ਕਰਦੀ ਆ ਪੁਲਿਸ, ਆਪਾਂ ਸਾਰੇ ਜਾਣਦੇ ਹਾਂ। ਸਹੀ ਗੱਲ। ਤੇ ਇੱਥੇ ਕਾਨੂੰਨ ਦੀਆਂ ਧੱਜੀਆਂ ਡਾਵੇ ਚਾਹੇ ਬੰਦਾ, ਫਿਰ ਇੱਥੇ ਸਾਹਿਬ ਆਓ ਚਲੀਏ, ਜਨਾਬ ਆਓ ਚਲੀਏ, ਜਨਾਬ ਅਸੀਂ ਲੈ ਜਾਂਦੇ ਹਾਂ। ਹੈ ਬੇਸ਼ੱਕ 4 ਘੰਟੇ ਥਾਣੇ ਬਿਠਾਉਣਾ ਪਿਆ, ਕਾਰਵਾਈ ਪਾਉਣੀ ਪਈ, ਕਿਉਂਕਿ ਰਿਕਾਰਡ ਹੀ ਇੰਨਾ ਬਣ ਗਿਆ, ਵੀਡੀਓਗ੍ਰਾਫੀ ਉਹ ਇੰਨੀ ਹੋ ਗਈ ਕਿ ਤੁਸੀਂ ਉਹ ਤੋਂ ਬਚੇ ਨਹੀਂ ਸਕਦੇ। ਇਸੇ ਤਰ੍ਹਾਂ ਆ MLA ਕਿੰਨੇ, ਉਹ ਇੱਕ ਦੀ ਤਾਂ ਬਾਂਹ ਫੜ ਲਈ, ਉਹ ਇਹਨੇ ਭਾਜਪਾ ਦੇ ਆਗੂ ਨੇ ਬੇਸ਼ੱਕ, ਹੈ ਨਾ, ਉਹਨੇ ਬਾਂਹ ਫੜ ਲਈ ਜੀ ਉੱਥੇ, ਤੇ ਉਹ ਫਿਰ ਭੱਜਣ ਨੂੰ ਫਿਰ ਮੱਕੜ ਹੋਰੀ ਜਿਹੜੇ ਉਹਨਾਂ ਨੇ ਬਾਂਹ ਫੜੀ ਤੇ MLA ਦੀ, ਫਿਰ ਉਹ MLA ਬਾਂਹ ਛਡਾ ਕੇ ਮੋਟਰਸਾਈਕਲ ਤੇ। ਅਸਲ 'ਚ ਅੱਧੇ ਤੋਂ ਜ਼ਿਆਦਾ ਤਾਂ MLA ਇਹੋ ਜਿਹੇ ਨੇ ਜਿਨ੍ਹਾਂ ਦੀ ਪਹਿਚਾਣ MLA ਨੂੰ ਵੀ ਨਹੀਂ, ਜਾਂ ਲੀਡਰਾਂ ਨੂੰ ਵੀ ਨਹੀਂ, ਲੋਕਾਂ ਨੂੰ ਕੀ ਹੋਗੀ ਇਸ ਲਈ ਪਤਾ ਨਹੀਂ ਲੱਗਦਾ ਕਿ ਕੌਣ ਹੈ ਕੌਣ ਨਹੀਂ ਹੈ। ਪਰ ਫਿਰ ਵੀ ਆ 5 MLA ਤਾਂ ਮਾਰਕ ਹੋ ਗਏ, ਬਕਾਇਦਾ ਜਸਵੀਰ ਸੰਧੂ ਹੈ, ਬਕਾਇਦਾ ਅਜੇ ਗੁਪਤਾ ਹੈ, ਬਕਾਇਦਾ ਦਲਜੀਤ ਭੋਲਾ, ਬਕਾਇਦਾ ਗੁਰਪ੍ਰੀਤ ਗੋਗੀ ਤੇ ਬਲਵੀਰ ਟੋਂਗ। ਸੋ ਜੀ ਇਹ ਆਪਣੇ ਆਪ 'ਚ ਇੱਕ ਨਵਾਂ ਰਿਕਾਰਡ ਬਣਿਆ। ਪਰ ਜਿਹੜੀ ਤੁਸੀਂ ਗੱਲ ਕਰਦੇ ਹੋ ਉਹ 'ਚ ਟਰੋਲ ਹੋਏ ਕਈ ਪੋਲਿੰਗ ਸਟੇਸ਼ਨਾਂ ਤੋਂ। ਰਾਜਕਰਨਵੀਰ ਸਿੰਘ ਜੀ ਜਦੋਂ ਆ ਕੇ ਉਹਨਾਂ ਨੇ ਪਿੰਡ ਵਾਲਿਆਂ ਨੇ ਪੁੱਛਿਆ, ਔਰ ਉਹਨਾਂ ਨੂੰ ਨਹੀਂ ਪੁੱਛਿਆ, ਆਮ ਆਦਮੀ ਪਾਰਟੀ ਦੇ ਉੱਥੇ ਦੇ ਸਥਾਨਕ ਵਰਕਰ ਨੂੰ ਪੁੱਛਿਆ ਕਿ ਬਾਈ ਆਹ ਅਕਾਲੀ ਵੀ ਖੜੇ ਨੇ, ਆਹ ਕਾਂਗਰਸੀ ਵੀ ਖੜੇ ਨੇ, ਆਹ ਬਸਪਾ ਵਾਲਾ ਵੀ ਖੜਾ, ਆਮ ਆਦਮੀ ਪਾਰਟੀ ਵਾਲਾ ਖੜਾ, ਸਾਰੀਆਂ ਪਾਰਟੀਆਂ ਦੇ ਖੜੇ ਨੇ, ਦੱਸੋ ਭਾਈ ਆ ਤੁਹਾਡੇ ਬੂਥ ਤੇ ਬੈਠੇ ਬੰਦੇ ਆਪਣੇ ਪਿੰਡ ਦੇ ਨੇ? ਤੇ ਕੋਈ ਦਾੜੀ ਖੁਰਚਦਾ ਉੱਠ ਗਿਆ, ਕੋਈ ਐਨਕ ਲਾਉਂਦਾ ਉੱਠ ਗਿਆ, ਕੋਈ ਪੈਨ ਦਾ ਉਹਦੀ ਢੱਕਣ ਖੋਲਦਾ ਬੰਦ ਕਰਦਾ ਉੱਠ ਗਿਆ, ਤੇ ਕੋਈ ਖਿਸਕਦੇ ਬਣੇ। ਜਿਹੜਾ ਵੈਸੇ ਉਹ ਕਹਿੰਦਾ ਬਿਠਾ ਲਾ, ਫਿਰ ਤੇਰੀ ਜ਼ਮਾਨਤ ਤੇ ਕਰਾਵਾਂਗੇ, ਹੁਣ ਬੈਠ ਤੂੰ। ਸੋ ਕੋਈ ਗੱਡੀਆਂ 'ਚ ਸ਼ੀਸ਼ੇ ਖੜਕਾ ਕੇ ਪੁੱਛਿਆ ਤੁਸੀਂ ਇੱਥੇ ਆਏ ਸੀ ਜੀ, ਲੋਕਲ ਆ? ਕਹਿੰਦੇ ਕਿੱਥੋਂ? ਉਹ ਫਰੀਦਕੋਟ ਤੋਂ ਜੀ। ਲੋਕਲ ਆ ਫਰੀਦਕੋਟ, ਜਲੰਧਰ 'ਚ, ਮੈਨੂੰ ਤਾਂ ਕੱਲ ਪਤਾ ਲੱਗਿਆ। ਸੋ ਇਸ ਲਈ ਇਹੋ ਜਿਹਾ ਤੁਸੀਂ ਜੇ ਬਿਠਾਉਣੇ ਵੀ ਆ ਬੰਦੇ, ਘੱਟੋ ਘੱਟ ਦੁਆਬੇ ਦੇ ਤਾਂ ਹੁੰਦੇ, ਕਹਿਣ ਨੂੰ ਤਾਂ ਹੁੰਦਾ ਕਿ ਹਾਂ ਸਾਡੇ ਵਾਰੀ ਆ ਭਾਈ, ਇਸੇ ਇਲਾਕੇ ਦਾ ਹੀ ਆ, ਇੰਨਾ ਕੁ ਤਾਂ ਹੁੰਦਾ, ਉਸ ਹਲਕੇ ਦਾ ਤਾਂ ਹੁੰਦਾ ਬੰਦਾ। ਸਹੀ ਗੱਲ। ਇਸ ਲਈ ਉਹ ਬਠਿੰਡੇ ਤੋਂ ਉਹਦੇ ਚੌਧਰੀ ਸੰਤੋਖ ਦੇ ਮੁੰਡੇ ਨੇ ਫੜ ਲਿਆ, ਕਹਿੰਦਾ ਦੱਸੀ ਭਾਈ। ਅਸੀਂ ਤਾਂ ਕਹਿੰਦਾ ਜੀ ਬੀਜ ਲੈਣ ਆਏ ਆ। ਫਿਰ ਉਹ ਪਰਨਾ ਵੀ ਪਾਇਆ ਸੀ ਜਿਹੜਾ ਪਾਰਟੀ ਦਾ ਨਿਸ਼ਾਨ, ਉਹ ਵੀ ਕੱਛ 'ਚ ਦੇ ਲਿਆ ਲਾ ਕੇ। ਤੇ ਨਹੀਂ ਜੀ ਕਹਿੰਦੇ ਬੀਜ ਲੈਣਾ। ਉਹ ਕਹਿੰਦੇ ਕਦੇ ਕਹਿਣ ਚਾਹ ਪੀਣ ਆਇਆ, ਕਦੇ ਕਹਿਣ ਬੀਜ ਲੈਣਾ, ਕਹਿੰਦੇ ਦੁਕਾਨ ਦੱਸ ਦੇ ਕਿਹੜੀ ਆ, ਬੀਜ ਕਾਹਦਾ ਲੈਣਾ ਇਹ ਦੱਸ ਦੇ।
ਸੋ ਹੁਣ ਜਦੋਂ ਬਾਹਰੀ ਬੀਜ ਨਾਲ ਤੁਸੀਂ ਚਾਹੋਗੇ ਕਿ ਵੋਟਾਂ ਦੀ ਫਸਲ ਚੰਗੀ ਹੋ ਜਾਵੇ, ਫੇਰ ਨਹੀਂ ਹੁੰਦੀ ਜਨਾਬ। ਉਹ ਤਾਂ ਕਾਰਪੋਰੇਟ ਘਰਾਣਿਆਂ ਦੇ ਬੀਜ ਨੇ। ਫਿਰ ਉਹ ਆਪਣਾ ਬੀਜ ਤਾਂ ਆਪਣਾ ਹੀ ਹੁੰਦਾ, ਜਿਹ 'ਚ ਖਾਦ ਵੀ ਆਪਣੀ ਪਾਈ ਹੋਵੇ। ਇਸ ਲਈ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਸੱਤਾ ਦੇ ਦਮ ਦੇ ਉੱਤੇ, ਆਪਣੇ ਦਬਕੇ ਦੇ ਦਮ ਉੱਤੇ, ਪੁਲਿਸ ਦੇ ਦਮ ਉੱਤੇ, ਪੈਸੇ ਦੇ ਦਮ ਉੱਤੇ, ਮਸ਼ੀਨਰੀ ਦੇ ਦਮ ਉੱਤੇ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ ਹੈ। ਇਹ ਵਰਤਾਰਾ ਪਹਿਲੀਆਂ ਪਾਰਟੀਆਂ ਵੀ ਕਰਦੀਆਂ ਆਈਆਂ ਨੇ। ਮੌਜੂਦਾ ਦੌਰ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਆਪਣੀ ਸਾਰੀ ਤਾਕਤ ਝੋਂਕੀ ਆ, ਪਰ ਏਦਾਂ ਕਦੇ ਦੇਖਣ ਨੂੰ ਨਹੀਂ ਮਿਲਿਆ ਕਿ ਬਾਹਰੀ ਐਮਐਲਏ, ਬਾਹਰੀ ਵਰਕਰ, ਬਾਹਰੀ ਲੋਕ ਰਾਜਕਰਨ ਜੀ ਹੋ ਸਕਦਾ ਸ਼ਹਿਰ ਦੇ ਬੂਥ ਦੇ ਵਿੱਚ ਮਾੜਾ ਮੋਟਾ ਇਹ ਕੰਮ ਚੱਲ ਜਾਵੇ, ਪਤਾ ਨਹੀਂ ਹੁੰਦਾ ਕੌਣ ਆ ਗਿਆ ਕੌਣ ਚਲਾ ਗਿਆ, ਕਿ ਠੀਕ ਹੈ। ਵੈਸੇ ਤਾਂ ਵੀ ਉੱਥੇ ਵਾਰਡ ਵਾਈਜ਼ ਵੋਟਾਂ ਪੈਂਦੀਆਂ, ਵਾਰਡ ਦੇ ਲੋਕਾਂ ਨੂੰ ਪਛਾਣ ਹੁੰਦੀ ਹੈ ਕਿ ਕਿਹੜਾ, ਪਰ ਪਿੰਡ 'ਚ ਤਾਂ ਜਮਾ ਹੀ ਨਹੀਂ ਚੱਲ ਸਕਦੀ ਇਹ ਗੱਲ। ਆਪਾਂ ਨੂੰ ਆਲੇ ਦੁਆਲੇ ਦੇ 10 ਪਿੰਡਾਂ ਦੇ ਬੰਦਿਆਂ ਦੀ ਪਤਾ ਹੁੰਦਾ ਕਿ ਫਲਾਣੇ ਪਿੰਡ ਦਾ, ਫਲਾਣੇ ਘਰੋਂ ਹੈ, ਫਲਾਣੇ ਗੋਤ ਚੋਂ ਹੈ, ਫਲਾਣੇ ਮਹੱਲੇ ਚੋਂ ਹੈ, ਫਲਾਣੀ ਪੱਤੀ ਚੋਂ ਹੈ, ਸਾਰਾ ਹਿਸਾਬ ਪਤਾ ਹੁੰਦਾ। ਤੇ ਉੱਥੇ ਤੁਸੀਂ ਬੰਦੇ ਇੱਕ ਨਹੀਂ, ਦੋ ਨਹੀਂ, 5 ਦੇ 5, 6 ਦੇ 6 ਵਾਰੀ, ਮਤਲਬ ਇੱਕ ਵੀ ਬੰਦਾ ਲੋਕਲ ਨਹੀਂ ਮਿਲ ਰਿਹਾ। ਵਿਚਾਰੀ ਬਣੀ ਸੀ, ਪੁਲਿਸ ਲਾਚਾਰ ਬਣੀ ਸੀ, ਚੋਣ ਅਧਿਕਾਰੀ ਵਿਚਾਰੇ ਬਣੇ ਸੀ, ਲਾਚਾਰ ਬਣੇ ਸੀ। ਇੰਨਾ ਡਰ ਸੀ ਉਹਨਾਂ ਦੇ ਅੰਦਰ ਸਰਕਾਰ ਦਾ, ਇੰਨਾ ਖੌਫ ਸੀ, ਇੰਨਾ ਧੱਕਾ ਸੀ। ਪਰ ਵੋਟਾਂ ਜਿਸ ਕਦਰ ਪਈਆਂ ਨੇ, ਉਹ ਫੈਸਲਾ ਕਰਨਗੀਆਂ ਕਿ ਕੀ ਧੱਕੇਸ਼ਾਹੀ ਨਾਲ ਜਿੱਤ ਹੁੰਦੀ ਹੈ, ਕੀ ਲੋਕਾਂ ਦੇ ਦਿਲ ਜਿੱਤ ਕੇ ਜਿੱਤ ਹੁੰਦੀ ਹੈ, ਕੀ ਕੰਮ ਕਰਕੇ ਜਿੱਤ ਹੁੰਦੀ ਹੈ, ਕੀ ਲੋਕ ਪੰਜਾਬ ਦੇ, ਜਿਹੜਾ ਇੱਕ ਪੰਜਾਬ ਦੀ ਰਵਾਇਤ ਹੈ ਕਿ ਪੰਜਾਬ ਕਿਸੇ ਨੂੰ ਜਿਤਾਉਂਦਾ ਨਹੀਂ, ਪੰਜਾਬ ਹਰਾਉਂਦਾ ਏ। ਉਹ ਹਰਾਉਣ ਦੇ ਚੱਕਰ 'ਚ ਕੋਈ ਜਿੱਤ ਜਾਵੇ ਚਾਹੇ। ਜੀ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ, ਤਦ ਪੰਜਾਬ ਨੇ ਇਹ ਤੈਅ ਕਰਕੇ ਕੀਤਾ ਕਿ ਐਕਟੀ ਪਾਈ ਆ ਰਵਾਇਤੀ ਧੋਣੇ ਨੇ, ਅਕਾਲੀ ਕਾਂਗਰਸੀ ਹਰਾਉਣੇ ਨੇ। ਜਦੋਂ ਸੰਗਰੂਰ ਦੀ ਜਿਮਨੀ ਚੋਣ ਹੋਈ, ਤਦ ਲੋਕਾਂ ਨੇ ਤੈਅ ਕੀਤਾ ਕਿ ਆਹ ਸਾਰੇ ਹਰਾਉਣੇ ਨੇ। ਹੁਣ ਜਲੰਧਰ ਦੀ ਚੋਣ ਦੇ ਵਿੱਚ ਕਿਤੇ ਇਹ ਨਾ ਹੋਵੇ ਕਿ ਲੋਕ ਕਹਿਣਗੇ ਬਦਲਾਅ ਦੇ ਹਰਾਉਣੇ ਨੇ। ਸੋ ਇਸ ਲਈ ਪੰਜਾਬ ਐਂ ਕਰਦਾ, ਉਹਦੇ ਚੱਕਰ 'ਚ ਕੋਈ ਜਿੱਤ ਜਾਂਦਾ। ਫਿਰ ਉਹ ਸਮਝ ਲੈਂਦਾ ਕਿ ਹਾਂ ਸ਼ਾਇਦ ਮੇਰੀ ਮਕਬੂਲੀਅਤ ਇੰਨੀ ਹੋ ਗਈ, ਮੈਂ ਲੋਕਾਂ ਦੇ ਦਿਲਾਂ 'ਚ ਇੰਨਾ ਆ ਗਿਆ। ਨਹੀਂ ਭਰਾ, ਇੱਥੇ ਤਾਂ ਲੋਕ ਬੜਿਆਂ ਦਾ ਹੰਕਾਰ ਤੋੜਦੇ ਆਏ ਨੇ ਪੰਜਾਬ ਵਾਲੇ। ਇਸ ਲਈ ਇੱਥੇ ਹੰਕਾਰ ਉਹਨਾਂ ਅਜੇ ਤਾਂ ਸਾਲ ਸਵਾ ਸਾਲ ਹੋਇਆ, ਪਰ ਇਹਨਾਂ ਦਾ ਕੱਲ ਹੰਕਾਰ ਵੀ ਬੋਲਦਾ ਸੀ। ਬਾਰੀ ਬੀਜ ਵੀ ਬੀਜਣ ਦੀ ਕੋਸ਼ਿਸ਼ ਕੀਤੀ ਆ, ਉਹਦੇ ਨਾਲ ਕਿੰਨੀ ਕੁ ਫਸਲ ਵੱਢ ਹੋਊਗੀ 13 ਨੂੰ ਦੇਖ ਲਾਂਗੇ ਜੀ। ਸੰਗਰੂਰ ਦੀ ਜਿਹੜੀ ਜਿਮਨੀ ਚੋਣ ਆ, ਉਹ ਕੋਈ ਬਹੁਤੀ ਪੁਰਾਣੀ ਨਹੀਂ ਆ, ਉਹਦੇ ਵਿੱਚ ਵੀ ਇੱਦਾਂ ਹੋਇਆ। ਦੇਖੋ, ਆਪਾਂ ਇਹਨਾਂ ਦੀਆਂ ਗੱਲਾਂ ਸੁਣਦੇ ਰਹੇ ਵੀ ਸਿਆਸਤ ਬਦਲਣ ਆਏ ਆ। ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਆ ਵੀ ਕਿਸੇ ਨੂੰ ਅਸੀਂ ਤੰਗ ਪਰੇਸ਼ਾਨ ਨਹੀਂ ਕਰਾਂਗੇ, ਵੀ ਸਭ ਕੁਛ ਜਿੱਦਾਂ ਹੈਗਾ ਉਹਦੇ ਹਿਸਾਬ ਨਾਲ ਚੱਲਾਂਗੇ। ਪਰ ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਉਹ ਗੱਲਾਂ ਤੋਂ ਉਲਟ ਜਾਪਦੀਆਂ ਨੇ। ਬਿਲਕੁਲ ਬਿਲਕੁਲ, ਕਿਤੇ ਵੀ ਨਹੀਂ। ਉਹ ਕੱਲ ਮੁੱਖ ਮੰਤਰੀ ਸਾਹਿਬ ਦਿਨ 'ਚ 3-4 ਵਾਰ ਟਵੀਟ ਕਰ ਰਹੇ ਸੀ। ਹਰ 2 ਘੰਟੇ ਬਾਅਦ ਟਵੀਟ ਆ ਜਾਂਦਾ ਸੀ। ਥੱਲੇ ਲੋਕਾਂ ਨੇ ਲਿਖਿਆ ਕਿ ਹੁਣ ਤੁਹਾਡੇ ਮੂੰਹ ਤੋਂ ਇਨਕਲਾਬ ਜਿੰਦਾਬਾਦ ਚੰਗਾ ਨਹੀਂ ਲੱਗਦਾ, ਲਿਖਿਆ ਨਾ ਕਰੋ। ਸੋ ਇਹ ਲੋਕ, ਮਤਲਬ ਜਿਨ੍ਹਾਂ ਦੀਆਂ ਫੋਟੋਆਂ ਨੇ ਉਹਨਾਂ ਨਾਲ ਵਿਕਟਰੀ ਦੇ ਨਿਸ਼ਾਨ ਵਾਲੀਆਂ, ਉਹ ਲੋਕ ਕੱਲ ਅਪੀਲਾਂ ਪਾ ਰਹੇ ਸੀਗੇ। ਧੱਕਾ ਕੀਤਾ ਆਪਣੇ ਵਰਕਰਾਂ ਨਾਲ, ਆਪਣੇ ਮਤਲਬ ਜਿਨ੍ਹਾਂ ਨੂੰ ਉਮੀਦਵਾਰ ਨਹੀਂ ਆਪਣੇ ਘਰੋਂ ਮਿਲਿਆ। ਬਾਤ 'ਚ ਮੰਨ ਸਕਦੇ ਆ ਕਿ ਜਦੋਂ ਪਾਰਟੀ ਉਹ ਨਵੀਂ ਆ ਤਾਂ ਬਾਹਰੋਂ ਹੀ ਲੈਣੇ ਨੇ, ਤਾਂ ਪੁਰਾਣੀ ਨਹੀਂ। ਪੰਜਾਬ 'ਚ ਤੁਸੀਂ 2 ਲੋਕ ਸਭਾ ਚੋਣਾਂ ਲੜ ਚੁੱਕੇ ਹੋ, ਪੰਜਾਬ 'ਚ 2 ਵਿਧਾਨ ਸਭਾ ਚੋਣਾਂ ਲੜ ਚੁੱਕੇ ਹੋ, ਤੇ ਹੁਣ ਵੀ ਤੁਹਾਨੂੰ ਆਪਣੇ ਘਰੋਂ ਇੱਕ ਉਮੀਦਵਾਰ ਨਾ ਮਿਲੇ, ਉਹ ਵੀ ਜਿਮਨੀ ਚੋਣ ਲਈ। ਇਸ ਤੋਂ ਮਤਲਬ ਹੋਰ ਤੁਸੀਂ ਕੀ? ਵੈਸੇ ਤਾਂ ਬੀਜੇਪੀ ਵਾਲੇ ਵੀ ਤਾਂ ਹੀ ਚੱਕੀ ਫਿਰਦੇ ਨੇ ਏਦਾਂ ਜੇ ਅਕਾਲੀਆਂ ਨੇ ਚਲੋ ਦਿੱਤੀ ਵੀ ਆ ਟਿਕਟ, ਤਾਂ ਵੀ ਉਹ ਕਿਸੇ ਸਮੇਂ ਉਹ ਵੀ ਬਸਪਾ 'ਚੋਂ ਆਇਆ। ਸੋ ਇਸ ਲਈ ਸਾਰੀ ਸਿਆਸਤ ਇੱਕੋ ਜਿਹੀ ਆ ਭਾਜੀ। ਜੀ ਜੀ, ਬਿਲਕੁਲ ਬਿਲਕੁਲ, ਇਹ ਸਾਰਾ ਕੁਛ ਆ। ਉਹ ਆਪਾਂ ਕੁਛ ਦਿਨ ਪਹਿਲਾਂ ਖਬਰ ਵੀ ਕੀਤੀ ਸੀ ਵੀ ਚੋਣ ਦੁਆਬੇ 'ਚ ਆ, ਪਰ ਬਾਗਡੋਰ ਜਿਹੜੀ ਉਹ ਮਾਲਵੇ 'ਚ ਆ। ਤੇ ਅੱਜ ਕਿਤੇ ਨਾ ਕਿਤੇ ਅਖੀਰਲੇ ਦਿਨ ਤੱਕ ਸਾਂਭੀ ਰੱਖੀ ਬਾਗਡੋਰ, ਛੱਡ ਕੇ ਨਹੀਂ ਗਏ ਜਿਹੜੇ ਹੋ ਗਏ ਜੀ। ਲੋਕਾਂ ਨੇ ਬਾਗਾਂ ਕਰਤੀਆਂ ਜੀ। ਅਗਲੀ ਦੀਪਕ ਜੀ, ਆਪਾਂ ਗੱਲ ਕਰਦੇ ਹਾਂ ਜਲੰਧਰ 'ਚ ਵੋਟਿੰਗ ਘੱਟ ਕਿਉਂ ਹੋਈ ਆ, ਤੇ ਕਰਨਾਟਕ 'ਚ ਵੀ ਵੋਟਾਂ ਹੋਈਆਂ, ਉੱਥੇ ਰਿਕਾਰਡ ਤੋੜ ਵੋਟਿੰਗ ਹੋਈ ਆ। ਕੀ ਕਾਰਨ ਰਹੇ ਜੀ? ਦੇਖੋ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਇਸ ਨੂੰ ਨਾ 2 ਵੱਖ-ਵੱਖ ਪਹਿਲੂਆਂ ਤੋਂ ਦੇਖਿਆ ਜਾਂਦਾ। ਜਲੰਧਰ ਦੇ ਵਿੱਚ ਜਿਹੜਾ ਦੇਰ ਰਾਤ ਤੱਕ ਜਾਣਕਾਰੀ ਮਿਲੀ, ਉਹ ਮਿਲੀ ਕਿ 53% ਦੇ ਨੇੜੇ-ਤੇੜੇ ਵੋਟਿੰਗ ਪੋਲ ਹੋਈ ਹੈ। ਮਤਲਬ ਪਿਛਲੀ ਵਾਰ ਨਾਲੋਂ ਵੀ 2019 ਦੀਆਂ ਲੋਕ ਸਭਾ ਚੋਣਾਂ ਨਾਲੋਂ ਵੀ 9% 8-9% ਵੋਟ ਘੱਟ ਪੋਲ ਹੋਈ ਹੈ।
ਜਦੋਂ ਕਿ ਮੈਂ ਉੱਥੇ ਦੇਖ ਰਿਹਾ ਸੀਗਾ ਕਰਨਾਟਕਾ ਦੇ ਵਿੱਚ, ਉੱਥੇ 72% ਤੋਂ ਵੱਧ, ਲਗਭਗ 73% ਦੇ ਨੇੜੇ ਤੇੜੇ ਚਲੀ ਗਈ। 72.63% ਤੱਕ ਸਾਨੂੰ ਰਿਕਾਰਡ ਮਿਲ ਰਿਹਾ ਸੀ, ਜਦੋਂ ਕਿ ਪਿਛਲੀ ਵਾਰ ਜਿਹੜਾ ਹੁਣ ਤੱਕ ਦਾ ਉੱਥੇ ਕਰਨਾਟਕਾ ਦਾ ਰਿਕਾਰਡ ਰਿਹਾ ਉਹ 72.36% ਦਾ ਰਿਹਾ। ਸੋ ਇਸ ਲਈ ਉੱਥੇ ਰਿਕਾਰਡ ਤੋੜ ਹੋਣਾ ਤੇ ਇੱਥੇ ਘੱਟ ਹੋਣਾ, ਤੁਹਾਡਾ ਸਵਾਲ ਬਹੁਤ ਦਰੁਸਤ ਹੈ। ਜਿਹੜੀ ਇਹਦੀ ਮਤਲਬ ਕਿ ਨਾਪ ਤੋਲ ਹੁੰਦਾ ਨਾ ਇਹਨਾਂ ਦਾ, ਕਿ ਵੋਟਾਂ ਘੱਟ ਵੱਧ ਕਾਰਨ, ਉਹਦੇ ਦੋ ਤਰੀਕੇ ਹੀ ਸਿੱਧੇ ਮੰਨੇ ਜਾਂਦੇ। ਜਿਹੜਾ ਪੈਮਾਨਾ ਮੰਨਿਆ ਜਾਂਦਾ ਰਾਜਕਰਨ ਜੀ, ਜਦੋਂ ਵੋਟਿੰਗ ਘੱਟ ਹੋਵੇ ਤਦ ਮੰਨਿਆ ਜਾਂਦਾ ਕਿ ਲੋਕਾਂ ਦਾ ਸਰਕਾਰਾਂ ਪ੍ਰਤੀ ਅਜੇ ਉਹ ਰੋਸਾ ਨਹੀਂ ਹੈ, ਜਾਂ ਉਹ ਬਦਲਾਅ ਵਾਲਾ ਮਤਲਬ ਕਿ ਐਕਟੀ ਪਲਟਾਉਣਾ ਹੈ, ਅਜਿਹੀ ਕੋਈ ਮਨਸ਼ਾ ਨਹੀਂ ਹੈ। ਪਰ ਜਲੰਧਰ ਜਿਮਨੀ ਚੋਣ ਦੇ ਵਿੱਚ ਘੱਟ ਵੋਟਾਂ ਪੈਣ ਦਾ ਇਹ ਪੈਮਾਨਾ ਵੀ ਪੂਰੀ ਤਰ੍ਹਾਂ ਫਿੱਟ ਨਹੀਂ ਬੈਠਦਾ। ਉਹਦਾ ਕਾਰਨ ਇਹ ਹੈ ਕਿ ਇਹ ਕੋਈ ਰਵਾਇਤ ਜਿਹੜੀ ਮਤਲਬ 5 ਸਾਲੀ ਚੋਣ ਹੈ, ਉਹ ਚੋਣ ਨਹੀਂ ਹੈ, ਇਹ ਜਿਮਨੀ ਚੋਣ ਹੈ ਜੀ। ਸੋ ਲੋਕਾਂ ਨੂੰ ਇਸ ਚੋਣ 'ਚ ਉਨਾ ਉਤਸ਼ਾਹ ਨਹੀਂ ਸੀ ਜਿੰਨਾ ਉਤਸ਼ਾਹ ਪਾਰਟੀਆਂ ਨੂੰ ਜਾਂ ਉਮੀਦਵਾਰਾਂ ਨੂੰ ਜਾਂ ਲੀਡਰਾਂ ਨੂੰ ਸੀ, ਕਿਉਂਕਿ ਲੀਡਰ ਇਸ 'ਚੋਂ 2024 ਦਾ ਆਪਣਾ ਸੈਮੀਫਾਈਨਲ ਦੇਖ ਰਹੇ ਨੇ। ਲੀਡਰ ਦੇਖ ਰਹੇ ਨੇ ਕਿ ਪੰਜਾਬ ਦੇ ਵਿੱਚ ਉਹ ਪਾਰਟੀ ਨੂੰ ਹੁੰਗਾਰਾ ਮਿਲ ਜਾਣਾ ਜਿਹਨੇ ਇਹ ਜਿਮਨੀ ਚੋਣ ਜਿੱਤ ਲਈ। ਇਸ ਲਈ 2024 'ਚ ਆਪਣੀਆਂ ਸੀਟਾਂ ਪੱਕੀਆਂ ਕਰਨ ਲਈ, 13 ਚੋਂ ਵੱਧ ਮਾਰਕਾਂ ਮਾਰਨ ਦੇ ਲਈ ਉਹਨਾਂ ਨੂੰ ਲੱਗਦਾ ਜਲੰਧਰ ਜਿੱਤਣਾ ਜ਼ਰੂਰੀ ਹੈ। ਇਸ ਲਈ ਉਹਨਾਂ ਨੇ ਪੂਰਾ ਜ਼ੋਰ ਲਾਇਆ। ਸਰਕਾਰ ਲਈ ਨੱਕ ਦਾ ਸਵਾਲ ਕਿ ਜਿਮਨੀ ਚੋਣ ਦੂਜੀ ਨਾ ਹਾਰ ਜਾਈਏ, ਕਾਂਗਰਸ ਲਈ ਆਪਣੀ ਸੀਟ ਬਚਾਉਣ ਦਾ ਸਵਾਲ, ਅਕਾਲੀਆਂ ਲਈ ਮੁੜ ਉੱਭਰਨ ਦਾ ਸਵਾਲ ਹੈ ਨਾ, ਬੀਜੇਪੀ ਲਈ ਪੈਰ ਜਮਾਉਣ ਦਾ ਸਵਾਲ। ਸੋ ਇਹ ਸਵਾਲ ਲੀਡਰਾਂ ਲਈ, ਪਾਰਟੀਆਂ ਲਈ, ਉਮੀਦਵਾਰਾਂ ਲਈ, ਉਹਨਾਂ ਦੇ ਸਮਰਥਕਾਂ ਲਈ ਵੱਡਾ ਸੀ। ਪਰ ਲੋਕ ਕਹਿੰਦੇ ਨਾ ਇਹਦੇ ਨਾਲ ਮੋਦੀ ਦੀ ਸਰਕਾਰ ਗਿਰਨੀ ਆ, ਨਾ ਇਹਦੇ ਨਾਲ ਮੋਦੀ ਦੀ ਸਰਕਾਰ 'ਚ ਸਾਡੇ ਬੰਦੇ ਨੇ ਪਹੁੰਚ ਜਾਣਾ ਹੈ, ਨਾ ਉਹਨੇ ਕੋਈ ਮੰਤਰੀ ਬਣ ਜਾਣਾ, ਨਾ ਇਹਦੇ ਨਾਲ ਪੰਜਾਬ ਦੀ ਸਰਕਾਰ ਦੇ ਕੋਈ ਪਾਵੇ ਹਿੱਲਣ ਲੱਗੇ ਨੇ, ਨਾ ਪੰਜਾਬ ਦੀ ਸਰਕਾਰ ਬਚਣ ਲੱਗੀ ਆ। ਸੋ ਕਾਹਦਾ ਉਤਸ਼ਾਹ? ਲੋਕਾਂ 'ਚ ਕੋਈ ਉਤਸ਼ਾਹ ਨਹੀਂ ਸੀ। ਇਹ ਇੱਕ ਵੱਡਾ ਕਾਰਨ ਬਣਿਆ ਜਿਹਦੇ ਕਾਰਨ ਮਤਲਬ ਕਿ ਵੋਟ ਪਰਸੈਂਟ ਘੱਟ ਹੋਈ। ਹਾਂ, ਇਹਦਾ ਫਾਇਦਾ ਸਰਕਾਰ ਨੂੰ ਕਿੰਨਾ ਹੁੰਦਾ ਇਹ ਦੇਖਣ ਵਾਲੀ ਗੱਲ ਆ। ਵੋਟ ਪਰਸੈਂਟ ਜੇਕਰ ਜ਼ਿਆਦਾ ਵੱਧ ਹੋ ਜਾਵੇ ਤਾਂ ਹੁੰਦਾ ਕਿ ਲੋਕ ਸਰਕਾਰ ਦੇ ਉਲਟ ਰੋਸਾ ਕੱਢਣ ਗਏ ਨੇ। ਸਰਕਾਰ ਨੂੰ ਇੱਥੇ ਜਿੰਨੀਆਂ ਵੋਟਾਂ ਪੈਣੀਆਂ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਹਨਾਂ ਲਈ ਬੈਨੀਫੀਸ਼ੀਅਲ ਕਾਰਨ ਹੋਣਾ ਉਹ ਹੋਣਾ ਲੋਕਾਂ ਦਾ ਬਿਜਲੀ ਮਾਫ। ਜੇ ਜਿੱਤਦੇ ਨੇ, ਜੇ ਇਹਨਾਂ ਦੀ ਜ਼ਮਾਨਤ ਵੀ ਬਚਦੀ ਆ, ਉਹਨਾਂ ਚੋਂ ਦੋਆਂ ਚੋਂ ਕਿਤੇ ਵੀ ਖੜ ਜਾਣੇ, ਜ਼ਮਾਨਤ ਬਚਾਉਣ ਤੋਂ ਲੈ ਕੇ ਸੀਟ ਜਿੱਤਣ ਤੱਕ, ਜੇਕਰ ਆਮ ਆਦਮੀ ਪਾਰਟੀ ਕਿਤੇ ਨਜ਼ਰ ਆਉਂਦੀ ਆ ਤਾਂ ਉਹ ਜਿੰਨੀਆਂ ਵੀ ਵੋਟਾਂ ਨਿਕਲਦੀਆਂ ਨੇ ਉਹਦੇ ਪਿੱਛੇ ਇੱਕੋ ਇੱਕ ਲੌਜਿਕ ਹੈ ਕਿ ਭਾਈ ਇਹਨਾਂ ਦੀ ਬਿਜਲੀ ਮਾਫ ਹੈ। ਹਾਂ, ਵੈਸੇ ਐਸਸੀਬੀਸੀ ਭਾਈਚਾਰੇ ਨੂੰ ਤਾਂ 200 ਯੂਨਿਟ ਪਹਿਲਾਂ ਵੀ ਸੀ, ਹੁਣ 100 ਹੋਰ ਹੋ ਗਈ ਚਲੋ, ਪਰ ਦੂਏ ਘਰਾਂ ਨੂੰ ਜਿਹੜੇ ਜਨਰਲ ਵਰਗ ਨੂੰ, ਆਮ ਵਰਗ ਨੂੰ ਹੋਈ ਆ, ਉਹਦਾ ਇਹਨਾਂ ਨੂੰ ਫਾਇਦਾ ਜ਼ਰੂਰ ਮਿਲਣਾ। ਪਰ ਅਗਲੇ ਤਾਂ ਉੱਥੇ ਹਿਸਾਬ ਲਾਈ ਬੈਠੇ ਸੀ ਕਿ 14 ਮਹੀਨੇ ਹੋ ਗਏ ਜੀ, 15 ਮਹੀਨੇ ਹੋ ਗਏ ਜੀ, ਸਾਡਾ 15,000 ਬਣਦਾ। ਬੀਬੀਆਂ ਕਹਿੰਦੀਆਂ ਉਹ ਕਿੱਥੇ ਹੈ? ਤੇ ਜਿਹੜਾ ਨੁਕਸਾਨ ਹੋਣਾ ਉਹ ਸਿੱਧੂ ਮੂਸੇਵਾਲਾ ਹੈ ਨਾ, ਉਹ ਪੰਜਾਬ ਦੇ ਮੁੰਡਿਆਂ ਦੇ ਉੱਤੇ ਮਤਲਬ ਕਿ NSA ਲੱਗਣ ਵਾਲੇ ਮਾਮਲੇ ਹੈ ਨਾ, ਉਹ ਇੱਧਰ ਸਿੱਧੂ ਮੂਸੇਵਾਲਾ ਮਾਮਲਾ, ਫਿਰ ਸਭ ਤੋਂ ਬੜਾ 1000 ਰੁਪਏ ਵਾਲਾ ਮਾਮਲਾ, ਫਿਰ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ, ਕਦੇ ਕਿਤੇ ਬੰਬ ਫਟ ਗਿਆ, ਕਿਤੇ ਗੋਲੀ ਚੱਲ ਗਈ, ਕਿਤੇ ਬੰਦੇ ਕੁੱਟਤੇ ਕੁਛ, ਇਹ ਸਾਰੇ ਇਹਨਾਂ ਦੇ ਉਲਟ ਜਾਣੇ, ਇਹ ਇਹਨਾਂ ਦੇ ਲਈ ਮੁਸ਼ਕਲਾਂ ਬਣੀਆਂ ਨੇ। ਸੋ ਸਿੱਧੂ ਮੂਸੇਵਾਲਾ ਇਫੈਕਟ ਸਭ ਤੋਂ ਬੜਾ ਜੇਕਰ ਨੁਕਸਾਨ ਕਰੇਗਾ ਤਾਂ ਉਹੀ ਕਰੇਗਾ। ਪਿਛਲੇ ਦਿਨਾਂ 'ਚ ਖੂਬ ਪ੍ਰਚਾਰ ਇਹਨਾਂ ਨੇ ਅੰਮ੍ਰਿਤਪਾਲ ਵਾਲਾ ਕਾਂਡ ਕਿ ਲਓ ਜੀ ਅਸੀਂ ਬਿਨਾਂ ਗੋਲੀ ਚਲਾਏ ਆਹ ਕਰ ਲਿਆ, ਵਾਹ ਕਰ ਲਿਆ। ਫਿਰ ਉਹਨੂੰ ਚੋਣਾਂ 'ਚ ਕਿਉਂ ਨਹੀਂ ਪ੍ਰਚਾਰ ਸਕੇ? ਚੋਣਾਂ 'ਚ ਉਹਨੂੰ ਕਿਉਂ ਨਹੀਂ ਆਪਣੀ ਪ੍ਰਾਪਤੀ ਬਣ ਕੇ ਗਿਣਾ ਸਕੇ? ਇਹ ਵੱਡੇ ਸਵਾਲ ਖੜੇ ਨੇ। ਸੋ ਇਸ ਲਈ ਸਭ ਤੋਂ ਕਮਜ਼ੋਰ ਕੰਪੇਨ ਕਾਂਗਰਸ ਦੀ ਸੀ, ਉਹਦੇ ਬਾਵਜੂਦ ਮੰਨਿਆ ਜਾ ਰਿਹਾ ਕਿ ਉਹ ਦੌੜ 'ਚ ਮੂਹਰੇ ਆ। ਸਭ ਤੋਂ ਪਲੈਨਡ ਕੰਪੇਨ ਜਿਹੜੀ ਵੋਟਾਂ ਪਵਾਉਣ ਤੱਕ ਰਹੀ ਉਹ ਆਮ ਆਦਮੀ ਪਾਰਟੀ ਦੀ ਸੀ ਕਿ ਸਾਰੇ MLA ਉੱਥੇ ਬਿਠਾਈ ਰੱਖੋ, ਵੋਟ ਵਾਲੇ ਦਿਨ ਵੀ ਬਿਠਾਈ ਰੱਖੋ, ਜਿਹੜਾ ਉਹ ਸਵਾਲ ਬਣਿਆ। ਸੋ ਇਸ ਲਈ ਇਹ ਸਭ ਦੇ ਬਾਵਜੂਦ ਵੀ ਲੋਕਾਂ ਨੇ ਉਤਸ਼ਾਹ ਨਹੀਂ ਦਿਖਾਇਆ। ਇਹ ਕਾਰਨ ਹੈ ਕਿ ਉਹਦੇ ਨਾਲ ਸਰਕਾਰਾਂ ਡਿੱਗਣੀਆਂ ਬਣਨੀਆਂ ਨਹੀਂ ਸੀ, ਤਾਂ ਸਭ ਤੋਂ ਘੱਟ ਰਹੀ। ਬੇਸ਼ੱਕ 54-54% ਜਾਣਕਾਰੀ ਮਿਲ ਰਹੀ ਹੈ, ਪਰ ਇਹ ਥੋੜੀ ਬਹੁਤ ਵੱਧ ਸਕਦੀ ਹੈ ਰਾਜਕਰਨ ਵੀਰ ਜੀ, ਕਿਉਂਕਿ ਦੇਰ ਰਾਤ ਤੱਕ ਅੰਕੜੇ ਅਪਡੇਟ ਹੁੰਦੇ ਨੇ, ਇਸ ਲਈ 1-2% ਵੱਧ ਸਕਦੀ ਹੈ। ਜਿੱਥੋਂ ਤੱਕ ਉੱਥੇ ਦੀ ਗੱਲ ਆ ਕਰਨਾਟਕਾ ਦੀ, ਤਾਂ ਕਰਨਾਟਕਾ ਦੇ ਵਿੱਚ ਜਿਵੇਂ ਚੋਣਾਂ ਦਾ ਨਾਟਕ ਹੁੰਦਾ ਰਿਹਾ, ਸਰਕਾਰਾਂ ਡਿੱਗਣ ਦਾ ਨਾਟਕ ਹੁੰਦਾ ਰਿਹਾ, ਉੱਥੇ ਲੋਕਾਂ 'ਚ ਲੱਗ ਰਿਹਾ ਕਿ BJP ਪ੍ਰਤੀ ਕਰੋਸਾ ਵੱਧ ਗਿਆ ਸੀ। ਚਾਹੇ ਉਹ ਉਹਨਾਂ ਨੂੰ ਵੱਲੋਂ ਵਿਕਾਸ ਨਾ ਕਰਨਾ, ਚਾਹੇ ਉਹਨਾਂ ਦਾ 40% ਕਮਿਸ਼ਨ ਵਾਲਾ ਮੁੱਦਾ, ਭ੍ਰਸ਼ਟਾਚਾਰੀ ਵਾਲਾ ਮੁੱਦਾ ਹੈ, ਚਾਹੇ ਉਹ ਕਾਂਗਰਸ ਵੱਲੋਂ ਜ਼ੋਰ ਜਮਾਇਸ਼ ਇੰਨੀ। ਇਸ ਲਈ ਇਹੋ ਜਿਹਾ ਜਿਹੜਾ ਨਤੀਜਾ ਕੁੱਲ ਚੋਣਾਂ ਹੁੰਦੀਆਂ ਨੇ ਜਦੋਂ ਜਿਹਨਾਂ ਸਰਕਾਰ ਬਣਨੀ ਆ, ਉਸ ਸਮੇਂ ਜੇਕਰ ਵੱਧ ਵੋਟ ਪੈਂਦੀ ਆ, ਫਿਰ ਮੰਨਿਆ ਜਾਂਦਾ ਕਿ ਸੱਤਾਧਾਰੀ ਧਿਰ ਦੇ ਖਿਲਾਫ ਲੋਕ ਆਪਣਾ ਗੁੱਸਾ ਕੱਢ ਰਹੇ ਨੇ। ਇਹ ਵੀ ਇੱਕ ਕਾਰਨ ਮੰਨਿਆ ਜਾ ਰਿਹਾ ਕਰਨਾਟਕਾ 'ਚ। ਕਰਨਾਟਕਾ ਦੇ ਐਗਜ਼ਿਟ ਪੋਲ ਜਿਹੜੇ ਨੇ ਉਹ ਲਗਭਗ ਔਸਤ ਮਤਲਬ ਜਿਹੜੀ ਨਿਕਲ ਕੇ ਆ ਰਹੀ ਉਹ ਆ ਰਹੀ ਹੈ ਕਿ ਕਾਂਗਰਸ ਨੂੰ 110 ਦੇ ਕਰੀਬ ਤੇ BJP ਨੂੰ 90 ਦੇ ਕਰੀਬ ਤੇ JDU ਨੂੰ ਮਤਲਬ ਕਿ 20 ਦੇ ਕਰੀਬ ਤੇ ਹੋਰਨਾਂ ਨੂੰ 3 ਵੀ ਮਿਲ ਸਕਦੀਆਂ ਨੇ। ਸੋ ਐਵਰੇਜ ਹੈ, ਜਿੰਨੀ ਐਗਜ਼ਿਟ ਪੋਲਾਂ ਆਈਆਂ ਮੈਂ ਉਹਨਾਂ ਦੀ ਐਵਰੇਜ ਦੱਸ ਰਿਹਾ, 110 ਦੇ ਕਰੀਬ ਦੱਸ ਰਹੇ ਨੇ।
ਤੇ 113 ਚਾਹੀਦੀਆਂ ਨੇ। ਸੋ ਇਸ ਲਈ ਉਹਦੇ ਨੇੜੇ ਵੀ ਜਾ ਸਕਦੀ ਹੈ ਕਾਂਗਰਸ, ਘਟ ਵੀ ਸਕਦੀ ਹੈ। ਇੱਕ ਦੋ ਐਗਜ਼ਿਟ ਪੋਲ ਨੇ ਜਿਹੜੇ ਬੀਜੇਪੀ ਨੂੰ ਬਹੁਮਤ ਦੇ ਰਹੇ ਨੇ, ਤੇ ਜ਼ਿਆਦਾਤਰ ਐਗਜ਼ਿਟ ਪੋਲ ਕਾਂਗਰਸ ਨੂੰ ਲੀਡ ਜਾਂ ਬਹੁਮਤ ਦੇ ਰਹੇ ਨੇ। ਸੋ ਉੱਥੇ ਦਾ ਰੁਝਾਨ ਵੀ ਕੁਝ ਅਜਿਹਾ ਹੀ ਆ ਰਿਹਾ। ਸੋ ਇਸ ਲਈ ਉੱਥੇ ਜਿਹੜਾ ਮਤਲਬ ਕਿ 73% ਦੇ ਨੇੜੇ ਤੇੜੇ ਵੋਟਿੰਗ ਗਈ ਹੈ, ਉੱਥੇ ਵੀ ਉਮੀਦ ਹੈ ਕਿ ਇਹ 74-75 ਹੋ ਸਕਦੀ ਹੈ। ਵੈਸੇ ਦੇਰ ਰਾਤ ਤੱਕ ਦੇ ਅੰਕੜੇ ਅਪਡੇਟ ਹੋ ਗਏ ਜੀ, 72.63। ਸੋ ਉਹਦੇ ਹਵਾਲੇ ਨਾਲ ਇਹ ਹੈ ਕਿ ਲੋਕਾਂ ਨੇ ਬੀਜੇਪੀ ਦੇ ਖਿਲਾਫ ਉੱਥੇ ਆਪਣਾ ਰੋਸਾ ਜ਼ਾਹਰ ਕੀਤਾ, ਉਹਦੇ ਕਾਰਨ ਵੋਟ ਵਧੀਆ। ਇਸ ਲਈ ਘੱਟ ਪੈਣ ਦਾ ਕਾਰਨ ਇਹ ਆ ਕਿ ਉੱਥੇ ਉਹਦੇ ਨਾਲ ਕੋਈ ਹਿਲਜੁਲ ਨਹੀਂ ਹੋਣੀ ਸੀ ਉਸ ਸੀਟ ਜਿੱਤਣ ਹਾਰਨ ਨਾਲ, ਤੇ ਇੱਧਰ ਸਰਕਾਰ ਬਣਨੀ ਆ, ਇਸ ਲਈ ਵੱਧਦਾ। ਮੈਂ ਦੇਖ ਰਿਹਾ ਸੀ ਸੁਧੀਰ ਚੌਧਰੀ ਵਰਗੇ ਜਿਹੜੇ ਆ ਗੋਦੀ ਮੀਡੀਆ ਜਿਸ ਨੂੰ ਆਖਿਆ ਜਾਂਦਾ ਆ, ਉਹ ਦੱਸ ਰਿਹਾ ਸੀਗਾ ਵੀ ਕਰਨਾਟਕ ਦੀਆਂ ਜਿਹੜੀਆਂ ਫ੍ਰੀ ਦੀਆਂ ਰੇਹੜੀਆਂ ਉਧਰ ਨੂੰ ਗਏ ਆ, ਵੈਲਫੇਅਰ ਸਕੀਮਾਂ ਤੋਂ ਪਰੇ ਆ। ਤੇ ਇੱਕ ਚੀਜ਼ ਹੋਰ ਦੇਖਣ ਨੂੰ ਉੱਥੇ ਮਿਲ ਰਹੀ ਹੈ, ਜਿੰਨੇ ਵੀ ਐਗਜ਼ਿਟ ਪੋਲ ਆ ਰਹੇ ਆ, ਮੋਦੀ ਦੀ ਫੋਟੋ ਉੱਥੋਂ ਗਾਇਬ ਆ। ਹੁਣ ਭਾਜਪਾ ਦੇ ਦੂਜੇ ਬੰਦਿਆਂ ਦੀ ਫੋਟੋ ਜਿਹੜੀ ਉਹ ਲਾ ਰਹੇ, ਉਹਨਾਂ ਨੂੰ ਪਤਾ ਆ ਵੀ ਫਿਰ ਬਦਨਾਮੀ ਜਿਹੜੀ ਆ ਅਦਰਵਾਈਜ਼ ਇਸ ਲਈ ਉਹਦੀ ਹੋ ਜਾਣੀ ਆ। ਅਗਲੀ ਦੀਪਕ ਜੀ ਗੱਲ ਕਰਦੇ ਜਾਈਏ ਆਪਣੇ ਉੱਥੇ ਗਵਾਂਢੀ ਮੁਲਕ, ਇੱਕ ਟਾਈਮ ਤੇ ਪੰਜਾਬ ਦਾ ਹਿੱਸਾ ਰਿਹਾ, ਲਹਿੰਦੇ ਪੰਜਾਬ ਸਣੇ ਪਾਕਿਸਤਾਨ ਦੇ ਵਿੱਚ 3 ਸੂਬੇ ਫੌਜ ਦੇ ਹਵਾਲੇ ਕਾਫੀ ਹਾਲਾਤ ਜਿਹੜੇ ਆ ਉਹ ਕਹਿ ਸਕਦੇ ਆ ਵੀ ਹੋਰ ਤਰ੍ਹਾਂ ਦੇ ਹੋਏ ਪਏ ਆ। ਬਿਲਕੁਲ ਜੀ, ਉੱਥੇ ਕਿਸੇ ਵੀ ਸਮੇਂ ਮਾਰਸ਼ਲ ਲਾ ਲੱਗਣ ਦੀਆਂ ਸੰਭਾਵਨਾਵਾਂ ਵੱਧਦੀਆਂ ਜਾ ਰਹੀਆਂ ਨੇ। ਜਿਸ ਤਰ੍ਹਾਂ ਮਤਲਬ ਕਿ ਪੂਰੀ ਤਰ੍ਹਾਂ ਨਾਲ ਉੱਥੇ ਇੰਟਰਨੈਟ ਬੰਦ ਕਰ ਦਿੱਤਾ ਗਿਆ, ਲਗਭਗ ਪੂਰੇ ਮੁਲਕ ਦੇ ਵਿੱਚ ਸੋਸ਼ਲ ਮੀਡੀਆ ਰੋਕ ਦਿੱਤਾ ਗਿਆ ਜਿਸ ਤਰ੍ਹਾਂ ਲਗਭਗ, ਹੈ ਨਾ। ਤੇ ਉੱਥੇ ਕਾਫੀ ਹੱਦ ਤੱਕ ਫੌਜ ਦੇ ਹਵਾਲੇ 3 ਸੂਬੇ ਤਾਂ ਪੂਰੇ, ਲਹਿੰਦਾ ਪੰਜਾਬ ਸਣੇ ਮੈਂ ਦੇਖ ਰਿਹਾ ਸੀਗਾ ਕਿ ਲਹਿੰਦਾ ਪੰਜਾਬ ਵੀ, ਖੈਬਰ ਪਖਤੂਨਖਵਾ ਵੀ, ਤੇ ਇਸੇ ਤਰ੍ਹਾਂ ਬਲੋਚਿਸਤਾਨ ਵੀ, ਇਹ 3 ਸੂਬੇ ਤਾਂ ਬਿਲਕੁਲ। ਇਸ ਤੋਂ ਇਲਾਵਾ ਰਾਜਧਾਨੀ ਹੈ ਜਿਹੜੀ ਪਾਕਿਸਤਾਨ ਦੀ ਇਸਲਾਮਾਬਾਦ, ਉਹ ਵੀ ਪੂਰੀ ਤਰ੍ਹਾਂ ਫੌਜ ਦੇ ਹਵਾਲੇ ਆ। ਪਰ ਇਹ ਵੀ ਪਾਕਿਸਤਾਨ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਉੱਥੋਂ ਦੇ ਸਥਾਨਕ ਲੋਕ ਆਪਣੀ ਫੌਜ ਨੂੰ ਏਦਾਂ ਟੁੱਟ ਕੇ ਪਏ ਹੋਣ, ਚਾਹੇ ਕਿਸੇ ਵੀ ਪਾਰਟੀ ਦੇ ਸਮਰਥਕ ਕਿਉਂ ਨਾ ਹੋਣ। ਪਹਿਲਾਂ ਵੀ ਕਿੰਨੀਆਂ ਲੀਡਰਾਂ ਨੂੰ ਫੌਜ ਨੇ ਏਦਾਂ ਹੀ ਲਾਇਆ, ਧੂਇਆ, ਘੜੀਸਿਆ, ਅੰਦਰ ਕੀਤਾ, ਚਕਾਇਆ, ਮਰਾਇਆ, ਹੈ ਨਾ। ਸਾਰਾ ਕੁਛ ਉੱਥੇ ਅਸੀਂ ਵਰਤਾਰਾ ਦੇਖਿਆ ਪਾਕਿਸਤਾਨ ਜੋ ਕੁਛ ਵਾਪਰਦਾ ਹੈ। ਪਰ ਏਦਾਂ ਕਦੇ ਨਹੀਂ ਹੋਇਆ ਕਿ ਕਿਸੇ ਦੀ ਇੰਨੀ ਹਿੰਮਤ ਹੋ ਗਈ ਹੋਵੇ ਕਿ ਉਹਦੇ ਸਮਰਥਕ ਏਦਾਂ ਟੁੱਟ ਕੇ ਪੈ ਗਏ ਹੋਣ। ਬੇਸ਼ੱਕ ਇੱਕ ਖਲਾ ਖੜਾ ਹੈ ਕਿ 2-4 ਦਿਨੇ ਚੱਲੂਗਾ, 5 ਦਿਨੇ ਚੱਲੂਗਾ ਜੋਰਜ ਮੈਚ, ਕਿਉਂਕਿ ਬੀ ਟੀਮ ਹੈ ਹੀ ਨਹੀਂ ਇਮਰਾਨ ਖਾਨ ਦੀ ਪਾਰਟੀ ਕੋਲ। ਚਿਹਰੇ ਕੋਈ ਹੈ ਹੀ ਨਹੀਂ ਜਿਹੜੇ ਹੁਣ ਇਮਰਾਨ ਖਾਨ ਦੀ ਭੂਮਿਕਾ ਨਿਭਾ ਸਕਣ, ਲੋਕਾਂ ਨੂੰ ਲਾਮਬੰਦ ਰੱਖ ਸਕਣ, ਲੋਕਾਂ ਨੂੰ ਇਕੱਠਿਆਂ ਰੱਖ ਸਕਣ, ਪਾਰਟੀ ਦਾ ਸੰਗਠਨ ਮਜ਼ਬੂਤ ਰੱਖ ਸਕਣ, ਉਹ ਹੈ ਹੀ ਨਹੀਂ। ਜੇ ਇਮਰਾਨ ਖਾਨ ਜ਼ਿਆਦਾ ਦਿਨ ਅੰਦਰ ਰਹਿ ਗਿਆ, ਜਾਂ ਜਿਵੇਂ ਇਮਰਾਨ ਖਾਨ ਖੁਦ ਕਹਿ ਰਿਹਾ ਕਿ ਮੈਨੂੰ ਤਾਂ ਜ਼ਹਿਰ ਦਾ ਟੀਕਾ ਲਾ ਕੇ ਹੀ ਮਾਰ ਦੇਣਾ ਇਹਨਾਂ ਨੇ, ਹੈ ਨਾ, ਜੇਕਰ ਅਜਿਹਾ ਕੁਛ ਹੁੰਦਾ ਤਾਂ ਉਹ ਤੋਂ ਬਾਅਦ ਉਹਦੇ ਸਮਰਥਕ ਖਿੱਲਰ ਵੀ ਸਕਦੇ ਨੇ, ਖੌਫ 'ਚ ਵੀ ਆ ਸਕਦੇ ਨੇ। ਫਿਲਹਾਲ ਅੱਗ ਦੀ ਭੱਠੀ 'ਚ ਸੜ ਰਿਹਾ ਗਵਾਂਢੀ ਮੁਲਕ ਪਾਕਿਸਤਾਨ ਦੇ ਵਿੱਚ, ਜੋ ਖਾਸ ਕਰਕੇ ਪੰਜਾਬ ਦੇ ਵੱਲ, ਜਦੋਂ ਲਹਿੰਦੇ ਪੰਜਾਬ ਦੇ ਵੱਲ ਦੇਖਦੇ ਤਾਂ ਉੱਥੇ ਪੂਰੀ ਤਰ੍ਹਾਂ ਨਾਲ ਮਾਹੌਲ ਬਹੁਤ ਤਣਾਅ ਵਾਲਾ ਬਣਿਆ ਹੋਇਆ। ਸਰਕਾਰੀ ਬਿਲਡਿੰਗਾਂ ਮੈਂ ਦੇਖ ਰਿਹਾ ਸੀਗਾ ਕਿ ਜਿਵੇਂ ਉੱਥੇ ਅੱਗ ਦੇ ਹਵਾਲੇ ਕੀਤੀਆਂ ਜਾ ਰਹੀਆਂ, ਬੱਸਾਂ, ਕਾਰਾਂ, ਦਫ਼ਤਰ, ਹੈ ਨਾ, ਲੀਡਰਾਂ ਦੇ ਘਰ, ਉਹ ਸਾਰੀ ਅੱਗ ਜਾਣੀ ਜਾ ਰਹੀ ਆ। ਤੇ ਉਹਦੇ ਵਿਚਾਲੇ ਹੀ ਮਤਲਬ ਕਿ ਇਮਰਾਨ ਖਾਨ ਇਹ ਖਦਸ਼ਾ ਪ੍ਰਗਟਾ ਰਿਹਾ ਕਿ ਮੈਨੂੰ ਅੰਦਰ ਮਾਰ ਦਿੱਤਾ ਜਾ ਸਕਦਾ ਹੈ, ਮੇਰੀ ਜਾਨ ਨੂੰ ਖਤਰਾ ਹੈ। ਤੇ ਉਧਰ ਉਹ ਕਹਿੰਦੇ ਕਿ ਤਿਆਰ ਹੋ ਜਾ, ਤੇਰੇ ਦੋਸ਼ ਤੈਅ ਹੋ ਰਹੇ ਨੇ। ਇੱਕ ਪਾਸੇ ਤਾਂ ਉਹ ਜਿਹੜਾ ਪੁਰਾਣਾ ਮਾਮਲਾ ਸੀਗਾ ਜਿਹੜਾ ਉਹਦਾ, ਹੈ ਨਾ, ਉਸ ਮਾਮਲੇ 'ਚ ਕਿ ਉਹਨੇ ਬਲੈਕ ਮਨੀ ਬਾਈਟ ਕੀਤੀ ਜੀ ਕੋ ਟਰਸਟ ਦੀ, ਹੈ ਨਾ, ਉਹ ਸਾਰਾ ਅਲ ਕਾਦਰ ਟਰਸਟ ਵਾਲਾ ਮਾਮਲਾ, ਕਿ ਉਹਦਾ ਅਰਬਾਂ ਖਰਬਾਂ ਦਾ ਰੁਪਈਏ ਨੂੰ ਬਲੈਕ ਤੋਂ ਵਾਈਟ ਬਣਾਇਆ ਤੇ ਫਿਰ ਉਹਦੇ ਬਦਲੇ ਕਰੋੜਾਂ ਰੁਪਈਏ ਵੀ ਲਏ ਤੇ ਜ਼ਮੀਨ ਵੀ ਲਈ, ਉਹ ਮਾਮਲਾ। ਦੂਸਰਾ ਹੁਣ ਜਿਹੜਾ ਤੋਸ਼ਾਖਾਨਾ ਵਾਲਾ ਭ੍ਰਸ਼ਟਾਚਾਰ ਆ, ਉਹਦੇ ਮਾਮਲੇ ਦੇ ਵਿੱਚ ਦੋਸ਼ ਤੈਅ ਹੋ ਗਏ ਇਮਰਾਨ ਖਾਨ ਤੇ। ਤੋਸ਼ਾਖਾਨਾ ਮਤਲਬ ਜਿਹੜੇ ਲੀਡਰ ਹੁੰਦੇ ਨੇ ਨਾ ਰਾਜਕਰਮਵੀਰ ਜੀ, ਇਹਨਾਂ ਨੂੰ ਨਾ ਜਦੋਂ ਵੀ ਕਿਤੇ ਜਾਂਦੇ ਨੇ ਵਿਦੇਸ਼ਾਂ 'ਚ, ਕਿਸੇ ਆਪਣੇ ਹਮਰੁਤਬਾ ਵਿਅਕਤੀਆਂ ਨੂੰ ਮਿਲਦੇ ਨੇ ਜਾਂ ਕਿਸੇ ਹੋਰ ਸਮਾਗਮਾਂ ਜਾਂਦੇ ਨੇ, ਤਾਂ ਉੱਥੇ ਬੇਸ਼ਕੀਮਤੀ ਤੋਹਫੇ ਮਿਲਦੇ ਆ ਇਹਨਾਂ ਨੂੰ। ਹਾਂਜੀ। ਤੇ ਉਹ ਇੱਕ ਇਹਨਾਂ ਦਾ ਜਿਵੇਂ ਆਪਣੇ ਵੀ ਉਵੇਂ ਹੀ ਲਿਆ ਕੇ ਜਮ੍ਹਾਂ ਕਰਾਤੇ ਜਾਂਦੇ, ਰਾਸ਼ਟਰਪਤੀ ਜੇਕਰ ਛੱਡੇ ਜਾਂਦਾ, ਪ੍ਰਧਾਨ ਮੰਤਰੀ ਕਹਿੰਦਾ ਨਾਲ ਨਹੀਂ ਲੈ ਕੇ ਜਾਂਦੇ ਉਹ ਤੋਹਫਿਆਂ ਨੂੰ, ਹੈ ਨਾ। ਇਸੇ ਤਰ੍ਹਾਂ ਉੱਥੇ ਪਾਕਿਸਤਾਨ 'ਚ ਕਿ ਉਹ ਸਾਰੇ ਤੋਸ਼ਾਖਾਨਾ ਜਿਹੜਾ ਉਹਨਾਂ ਦਾ ਬਣਿਆ ਉਹਦੇ ਵਿੱਚ ਜਮ੍ਹਾਂ ਕਰਾ ਦਿੱਤੇ ਜਾਂਦੇ। ਤੇ ਤੋਸ਼ਾਖਾਨਾ 'ਚ ਜਮ੍ਹਾਂ ਕਰਾਉਣ ਤੋਂ ਬਾਅਦ ਉੱਥੇ ਇਹ ਹੈ ਕਿ ਤੁਸੀਂ ਉਹਨੂੰ ਖਰੀਦ ਸਕਦੇ ਹੋ ਦੁਬਾਰਾ, ਠੀਕ ਹੈ, ਜੇ ਕੋਈ ਚਾਹਵੇ। ਤੇ ਹੁਣ ਇਸ ਨਿਯਮ ਨੂੰ ਆਪਣੇ ਹੱਕ 'ਚ ਵਰਤਿਆ, ਕਹਿੰਦੇ ਹੁਣ ਜਿਹੜੇ ਦੋਸ਼ ਲੱਗ ਰਹੇ ਨੇ ਇਮਰਾਨ ਖਾਨ ਤੇ, ਕਿਹਨੇ ਆਪਣੇ ਹੱਕ 'ਚ ਵਰਤਿਆ ਉਸ ਨਿਯਮ ਨੂੰ। ਕਰੋੜਾਂ ਅਰਬਾਂ ਰੁਪਈਏ ਦੇ ਕੀਮਤੀ ਬੇਸ਼ਕੀਮਤੀ ਤੋਹਫਿਆਂ ਨੂੰ ਕੋਡੀਆਂ ਦੇ ਭਾਅ ਖਰੀਦ ਲਿਆ ਤੋਸ਼ਾਖਾਨੇ 'ਚੋਂ, ਜਿਵੇਂ ਆਪਣੇ ਵਾਲੇ ਕਰਦੇ ਹੁੰਦੇ ਨੇ ਜ਼ਮੀਨਾਂ ਵਾਲਾ ਖੇਡ, ਸਾਰਿਆਂ ਨੂੰ ਪਤਾ ਹੀ ਉਹਦੇ। ਤੋਂ ਉਵੇਂ ਖਰੀਦ ਕੇ ਬਾਅਦ 'ਚ ਉਹਨੂੰ ਖੁੱਲੇ ਬਾਜ਼ਾਰ 'ਚ ਕਹਿੰਦੇ ਬੜੇ ਮਹਿੰਗੇ ਭਾਅ ਤੇ ਵੇਚਦਾ। ਸੋ ਇਸ ਲਈ ਉਹ ਇੱਕ ਭ੍ਰਸ਼ਟਾਚਾਰ। ਸੋ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਪਾਕਿਸਤਾਨ 'ਚ ਇਸ ਮੌਕੇ ਹਾਲਤ ਬਹੁਤ ਮਾੜੇ ਨੇ
ਤੇ ਹੋਰ ਬਦਤਰ ਹੋਣ ਦਾ ਖਤਰਾ ਖੜਾ। ਉਹਨੂੰ ਲੈ ਕੇ ਭਾਰਤੀ ਫੌਜਾਂ ਵੀ, ਭਾਰਤੀ ਏਜੰਸੀਆਂ ਵੀ ਚੌਕਸ ਨੇ ਕਿ ਉਹਦਾ ਸੇਕ ਕਿਤੇ ਸਰਹੱਦ ਵਾਲੇ ਪਾਸੇ ਨੂੰ ਕਿਸੇ ਪਾਸੇ ਨਾ ਆਵੇ। ਪਰ ਜਿਹੜੀ ਇੱਕ ਮਤਲਬ ਗ੍ਰਹਿ ਯੁੱਧ ਤੁਸੀਂ ਕਹਿ ਸਕਦੇ ਹੋ ਪਾਕਿਸਤਾਨ ਤੋਂ ਇਸ ਮੌਕੇ ਛਿੜਿਆ, ਤੇ ਉਹਦੇ ਕਾਰਨ ਹੀ 4 ਚੋਂ 3 ਸੂਬਿਆਂ ਨੂੰ ਫੌਜ ਦੇ ਹਵਾਲੇ ਤੇ ਉੱਥੇ ਦੀ ਰਾਜਧਾਨੀ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਪਰ ਫੌਜ ਨੂੰ ਵੀ ਪਹਿਲੀ ਵਾਰ ਉੱਥੇ ਦੇ ਲੋਕ ਸਿੱਧੇ ਹੋ ਕੇ ਟੱਕਰੇ ਨੇ। ਸੋ ਦੇਖਦੇ ਹਾਂ ਜੀ ਆਰ ਪਾਰ ਦੀ ਜੰਗ 'ਚ ਪਾਕਿਸਤਾਨ ਕਿਵੇਂ ਨਿਕਲਦਾ ਬਾਹਰ। ਜੀ, ਅਕਸਰ ਇਦਾਂ ਦੇ ਹਾਲਾਤ ਦੇਖ ਕੇ ਨਾ ਗੁਆਂਢੀ ਦੇ ਕਈ ਵਾਰੀ ਬੰਦਾ ਖੁਸ਼ ਹੋਣ ਲੱਗ ਜਾਂਦਾ ਹੈ, ਪਰ ਜਿੱਦਾਂ ਤੁਸੀਂ ਨਾ ਕਿਹਾ ਨਾ ਨਾ ਵੀ ਨਾ ਇਦਾਂ ਦੀ ਅੱਗ ਗਵਾਂਢੀਆਂ ਜਦੋਂ ਦੇ ਅੱਗ ਲੱਗੀ ਤੋਂ ਫਿਕਰ ਕਰਨ ਫਿਕਰ ਦੀ ਲੋੜ ਜ਼ਿਆਦਾ ਹੁੰਦੀ ਆ। ਕਰਦਾ ਇਹ ਸੇਕ ਤੁਹਾਡੇ ਘਰ ਵੀ ਆ ਸਕਦਾ। ਘਰ ਵੀ ਆ ਸਕਦਾ ਹੈ। ਜਿੱਦਾਂ ਦੇ ਹਾਲਾਤ ਆ ਮਹਿੰਗਾਈ ਦੀ ਤੇ ਜੋ ਉੱਥੇ ਦੇ ਹਾਲਾਤ ਨੇ, ਤਾਂ ਕਾਫੀ ਅਨਸਟੇਬਲ ਸਥਿਤੀ ਜਿਹੜੀ ਉੱਥੇ ਦੀ ਬਣੀ ਆ। ਉਹ ਮਸ਼ਹੂਰ ਆ ਪਾਕਿਸਤਾਨ ਵੀ ਝੱਟ ਦੇਣੀ ਫੌਜ ਤਖਤਾ ਪਲਟ ਦਿੰਦੀ ਆ। ਹੁਣ ਦੇਖੋ ਉੱਥੇ ਉਸ ਪਾਸੇ ਵੱਲ ਨੂੰ ਤਾਂ ਨਹੀਂ ਗੱਲ ਜਿਹੜੀ ਉਹ ਵੱਧ ਰਹੀ। ਇਹ ਦੇਖਣ ਵਾਲੀ ਗੱਲ ਰਹੇਗੀ ਜੀ। ਅਗਲੀ ਦੀਪਕ ਜੀ ਗੱਲ ਕਰਦੇ ਜਾਈਏ, ਆਨਲਾਈਨ ਠੱਗੀਆਂ ਦਾ ਦੌਰ ਜਿਹੜਾ ਉਹ ਬਹੁਤ ਚੱਲ ਰਿਹਾ ਆ। ਕਦੀ MP ਦਾ ਆ ਜਾਂਦੇ ਆ, ਆਮ ਲੋਕ ਤਾਂ ਜਿਹੜੇ ਉਹ ਆਉਂਦੇ ਹੀ ਆਉਂਦੇ ਆ। ਹੁਣ 100 ਕਰੋੜ ਦੀ ਆਨਲਾਈਨ ਠੱਗੀ ਮਾਰਨ ਵਾਲਾ 66 ਮੈਂਬਰੀ ਗਰੋਹ ਫੜਿਆ ਗਿਆ ਜੀ। ਬਿਲਕੁਲ, ਇਹ ਨਾ ਬੜਾ ਇੱਕ ਧੰਦਾ ਵੱਧ ਗਿਆ ਹੈ ਕਿ ਤੁਹਾਨੂੰ ਕੋਈ ਕਾਲ ਆ ਜਾਵੇ, ਮਿਸਡ ਕਾਲ ਆ ਜਾਵੇ, ਤੁਹਾਡਾ ਹੈ ਨਾ KYC ਕਰਾਉਣਾ ਹੈ ਜੀ, ਤੁਹਾਡਾ ATM ਬਲੌਕ ਹੋ ਗਿਆ ਜੀ, ਜਾਂ ਅਸੀਂ ਬਾਹਰਲੇ ਮੁਲਕ ਤੋਂ ਬੋਲਦੇ ਹਾਂ ਜੀ, ਤੁਹਾਡੇ ਰਿਸ਼ਤੇਦਾਰ ਦਾ ਐਕਸੀਡੈਂਟ ਹੋ ਗਿਆ ਜੀ, ਜਾਂ ਫੇਸਬੁੱਕ ਸੋਸ਼ਲ ਮੀਡੀਆ ਤੇ ਸਹੇਲੀ ਦੋਸਤ ਬਣ ਕੇ ਕਿ ਮੈਂ 에ਅਰਪੋਰਟ ਤੇ ਉਤਰ ਗਿਆ, ਮੈਨੂੰ ਰੋਕ ਲਿਆ ਜੀ, ਆ ਮੈਂ ਰਿਲੀਜ਼ ਕਰਾਉਣਾ ਤੇਰੇ ਲਈ ਇੰਨੇ ਡਾਲਰ ਲਿਆ, ਇੰਨਾ ਗਿਫਟ ਲਿਆ, ਇੰਨੇ ਪੈਸੇ। ਏਦਾਂ ਦੀਆਂ ਠੱਗੀਆਂ ਤਾਂ ਬਹੁਤ ਚੱਲਦੀਆਂ ਨੇ, ਪਰ ਕੁਝ ਨਵੇਂ ਤਰੀਕੇ ਵੀ ਇਜਾਦ ਕੀਤੇ ਜਾਂਦੇ ਨੇ। ਔਰ ਇਹਦੇ ਲਈ 28,000 ਭਾਰਤੀਆਂ ਨੂੰ ਠੱਗਣ ਵਾਲਾ 66 ਮੈਂਬਰਾਂ ਦਾ ਨੂੰਹ ਹੈ ਜਿਹੜਾ ਹਰਿਆਣੇ ਦਾ ਇੱਕ ਖੇਤਰ ਹੈ ਜਿਹੜਾ ਹੈ ਨਾ, ਉੱਥੇ ਦੇ 66 ਮੁੰਡੇ ਨੇ, ਉਹਨਾਂ ਦਾ ਇੱਕ ਗਰੋਹ ਹੈ ਜੀ, ਤੇ ਉਹਨਾਂ ਨੇ 100 ਕਰੋੜ ਤੋਂ ਵੱਧ ਦੀ ਠੱਗੀ ਮਾਰੀ ਆ। ਤਰੀਕਾ ਕੀ ਅਪਣਾਉਂਦੇ ਨੇ? ਉਹ ਤਰੀਕਾ ਅਪਣਾਉਂਦੇ ਆ ਕਿ ਕੋਈ ਕਾਰ, ਕੋਈ ਮੋਟਰਸਾਈਕਲ, ਕੋਈ ਸੋਫਾ ਸੈੱਟ ਜਾਂ ਕੋਈ ਇਹੀ ਜਿਹੀ ਚੀਜ਼, ਮਤਲਬ ਜਿਹਦੀ ਕੀਮਤ ਬਾਜ਼ਾਰ 'ਚ ਮੰਨ ਲਓ 1.5 ਲੱਖ ਆ, ਮੰਨ ਲਓ ਕਿਸੇ ਮੋਟਰਸਾਈਕਲ ਦੀ, ਉਹ ਪਾਉਣਗੇ 40,000 ਚ ਲਓ। ਕੋਈ 50,000 ਵਾਲਾ ਮੋਟਰਸਾਈਕਲ ਹੈ, 20,000 ਚ ਲਓ ਜੀ, ਫੌਜੀ ਜਵਾਨ ਹੈ ਜੀ, ਉਹਨੇ ਜਾਣਾ ਜੀ, ਉਹਦੀ ਆਈ ਕਾਰਡ ਵੀ ਪਾ ਦੇਣਗੇ, ਆਇਡੈਂਟੀ ਕਾਰਡ ਵੀ ਪਾ ਦੇਣਗੇ, ਉਹ ਤਸਵੀਰ ਇੰਨੀ ਸੋਹਣੀ ਪਾ ਕੇ ਰੇਟ ਅੱਧਾ ਦੱਸ ਕੇ, ਤੋ ਜਿਹਨੇ ਉਹਦੇ ਨਾਲ ਸੰਪਰਕ ਕਰ ਲਿਆ ਫਿਰ ਉਹ ਤੋਂ ਆਹ ਫੀਸ ਭਰ ਦੋ ਜੀ, ਆਹ ਹੁਣ ਮਤਲਬ ਕਿ ਵਿਭਾਗ ਦੀ ਫੀਸ ਹੈ ਜੀ, ਆਹ ਟਰਾਂਸਪੋਰਟ ਫੀਸ ਹੈ ਜੀ, ਆਹ ਫੀਸ ਹੈ। ਉਹ 5-4 ਫੀਸਾਂ ਜਦ ਭਰ ਲੈਂਦੇ, ਜਾਨੂੰ ਬੰਦੇ ਨੂੰ ਸਮਝ ਆਉਂਦੀ, ਜਾਨੂੰ 1-2 ਲੱਖ ਚੁੱਕਿਆ ਹੁੰਦਾ ਉਹਦਾ। ਫਿਰ ਇੱਕ ਹੋਰ ਤਰੀਕਾ, ਇਹ ਸਭ ਤੋਂ ਵੱਧ ਕਹਿੰਦੇ ਜਿਹੜਾ ਇਹ ਤਰੀਕਾ ਇਹ ਨਾ 66 ਮੈਂਬਰੀ ਗਰੋਹ ਨੇ ਅਪਣਾਇਆ ਲੋਕਾਂ ਨੂੰ ਠੱਗਣ ਦਾ, ਇਹ ਐਡ ਪਾਉਂਦੇ ਆ ਨਾਮੀ ਪੈਨਸਲ ਕੰਪਨੀਆਂ, ਜਿਹੜੀਆਂ ਕਾਲੀਆਂ ਪੈਨਸਲਾਂ ਆਪਣੀਆਂ ਜਵਾਕ ਹੈ ਨਾ ਵਰਤਦੇ ਨੇ, ਉਹ ਕਾਲੀ ਪੈਨਸਲਾਂ, ਕਿ ਆਹ ਪੈਨਸਲਾਂ ਬਣਾਉਣ ਵਾਲੀ ਨਾਮੀ ਫੈਕਟਰੀ ਆ ਜੀ, ਤੁਹਾਨੂੰ ਘਰੇ ਬੈਠਿਆਂ ਹੋਮਵਰਕ ਦੇ ਰਹੀ ਆ। ਉਹ ਕੀ ਆ ਕਿ ਘਰੇ ਹੀ ਤੁਸੀਂ ਕੰਮ ਕਰ ਸਕਦੇ ਹੋ, 30,000 35,000 ਤੁਹਾਡੀ ਤਨਖਾਹ, ਸਿਰਫ ਡੱਬੀਆਂ 'ਚ ਪੈਕ ਕਰਨੀਆਂ ਨੇ ਜੀ ਇਹ ਪੈਨਸਲਾਂ, ਤੇ ਉਹਦੇ ਇਸ਼ਤਿਹਾਰ ਦੇ ਚੱਕਰ 'ਚ ਲੋਕ ਫਸ ਜਾਂਦੇ ਨੇ। ਬਸ ਉਹਦੀ ਸਿਕਿਉਰਿਟੀ ਮਨੀ ਜੀ, ਇੰਨਾ ਸਮਾਨ ਭੇਜਾਂਗੇ ਜੀ, ਉਹਦੇ ਪੈਸੇ ਜਮ੍ਹਾਂ ਕਰਾਓ ਜੀ ਪਹਿਲਾਂ, ਉਹਦੇ ਨਾਂ ਤੇ ਠੱਗੀਆਂ ਲੱਗ ਰਹੀਆਂ। ਸੋ ਇਹੋ ਜਿਹਾ ਗਰੋਹ ਹੁਣ ਮੈਂ ਦੇਖ ਰਿਹਾ ਸੀਗਾ ਕਿ 28,000 ਲੋਕਾਂ ਨੂੰ ਠੱਗਿਆ ਇਹਨਾਂ ਨੇ। ਹਰਿਆਣਾ ਦੇ ਖੇਤਰ ਦੇ ਗੁੜਗਾਉਂ ਦੇ ਉਧਰ ਦੇ ਇਹ 66 ਮੁੰਡੇ ਨੇ, ਪੜ੍ਹੇ ਲਿਖੇ ਮੁੰਡੇ ਨੇ, ਜਿਨ੍ਹਾਂ ਨੂੰ ਸਾਰਾ ਇੰਟਰਨੈਟ ਸਰਵਰ ਜੇ ਚੀਜ਼ਾਂ ਦਾ ਪਤਾ ਹੈ। ਇਹਨਾਂ ਕੋਲੋਂ 116 ਫਰਜ਼ੀ ਆਧਾਰ ਕਾਰਡ ਫੜ ਹੋਏ ਨੇ, ਜਿਹਦੇ ਨਾਂ ਤੇ ਇਹਨਾਂ ਨੇ ਖਾਤੇ ਖੁਲਾਏ ਹੋਏ ਸੀ, ਹੈ ਨਾ, ਤੇ 5 ਪੈਨ ਕਾਰਡ ਫਰਜ਼ੀ ਫੜ ਹੋਏ ਨੇ, 128 ਤੋਂ ਵੱਧ ATM ਫੜ ਹੋਏ ਨੇ, ਤੇ 66 ਮੋਬਾਈਲ, ਚੱਲ ਮੋਬਾਈਲ ਤਾਂ ਸਮਝ ਆਉਂਦਾ ਕੱਲੇ ਕੋਲ ਇੱਕ ਆਪਣਾ ਵੀ ਹੋਣਾ ਹੈ ਨਾ, ਸੋ 99 SIM ਫੜ ਹੋਏ ਨੇ, 5 ਇਹਨਾਂ ਕੋਲ ਮਸ਼ੀਨਾਂ ਨੇ, ਲੈਪਟਾਪ ਨੇ ਦਰਜਨਾਂ, ਇਹ ਸਾਰਾ ਕੁਝ ਫੜ ਹੋਏ ਆ। ਤੇ ਇਹਦੇ ਲਈ ਬਕਾਇਦਾ 102 ਟੀਮਾਂ ਨੇ ਕੰਮ ਕੀਤਾ, 5,000 ਪੁਲਿਸ ਵਾਲਾ ਲਾਇਆ, 320 ਥਾਵਾਂ ਤੇ ਛਾਪੇਮਾਰੀ ਕੀਤੀ, ਤਾਂ ਇਹ ਪੂਰਾ ਗਰੋਹ ਫੜ ਹੋਇਆ। ਅਜੇ ਵੀ ਇਹਨਾਂ ਦੇ ਕੁਝ ਮੈਂਬਰ ਹੋ ਸਕਦੇ ਨੇ ਜਿਹੜੇ ਕਦੇ ਇਹਨਾਂ ਦੇ ਟੁੱਟੇ ਰੁੱਸੇ, ਕੋਈ ਛੋਟਾ ਉਹ ਬਣ ਜਾਂਦਾ ਨਾ ਨਿਊ ਢਾਬਾ, ਹੈ ਨਾ, ਉਵੇਂ ਦਾ ਕੋਈ ਨਵੀਆਂ ਦੁਕਾਨਾਂ ਵੀ ਕਈ ਬ੍ਰਾਂਚਾਂ ਖੁੱਲੀਆਂ ਹੋਣਗੀਆਂ ਜੀ, ਉੱਥੇ ਤੱਕ ਜਾਣਾ ਹੈ ਕਹਿੰਦੇ। 5,000 ਪੁਲਿਸ ਮੁਲਾਜ਼ਮਾਂ ਦੀਆਂ 320 ਥਾਵਾਂ ਤੇ ਛਾਪੇਮਾਰੀ ਦੇ ਦੌਰਾਨ 102 ਟੀਮਾਂ ਨੇ ਕੰਮ ਕੀਤਾ ਜੀ, ਤਾਂ ਇਹ 66 ਮੈਂਬਰੀ ਗਰੋਹ ਨੂੰ ਨੱਥ ਪਈ, ਜਿਨ੍ਹਾਂ ਨੇ 100 ਕਰੋੜ ਦੀ ਠੱਗੀ ਲਾਈ ਸੀ 28,000 ਭਾਰਤੀਆਂ ਨਾਲ, ਖਾਸ ਕਰਕੇ ਉੱਤਰੀ ਭਾਰਤ ਦੇ ਖੇਤਰ 'ਚ, ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ, ਇਹ ਖੇਤਰਾਂ ਦਾ ਮੁੱਖ ਤੌਰ ਤੇ ਨਿਸ਼ਾਨੇ ਤੇ ਸੀਗਾ ਜੀ। ਇੱਥੇ ਵੀ ਬਹੁਤ ਠੱਗੀਆਂ ਵੱਜਦੀਆਂ, ਲੋਕਾਂ ਨੂੰ ਸੁਚੇਤ ਕਰਦੇ ਰਹੀਦਾ ਆ, ਤੇ ਭਾਈ ਸਾਰਿਆਂ ਨੂੰ ਹੀ ਸੁਚੇਤ ਰਹਿਣ ਦੀ ਜਿਹੜੀ ਜ਼ਰੂਰਤ ਆ। ਬਿਲਕੁਲ, ਕੋਈ ਤੁਹਾਨੂੰ ਕਹੇ KYC,
ਕੋਈ ਤੁਹਾਨੂੰ ਕਹੇ ਤੁਹਾਡਾ ATM ਬਲੌਕ, ਕੋਈ ਕਹੇ ਲਾਟਰੀ ਨਿਕਲ ਗਈ ਤੁਹਾਡੀ, ਕਿਤੇ ਵੀ ਕੋਈ ਵੀ ਆਪਣਾ ਪਿਨ ਕਾਰਡ ਦੇਣ ਦੀ, ਆਪਣਾ ਪਿਨ ਦੇਣ ਦੀ ਲੋੜ ਨਹੀਂ ਗੀ। ਕੋਈ ਵੀ ਦਿੱਕਤ ਆਵੇ ਬ੍ਰਾਂਚ ਜਾ ਕੇ ਗੱਲ ਕਰੋ, ਕਿਸੇ ਵੀ ਆਨਲਾਈਨ ਨੰਬਰ ਲੱਭ ਕੇ ਵੀ, ਮਤਲਬ ਕਿ ਹੈਲਪਲਾਈਨ ਨੰਬਰ ਲੱਭ ਕੇ ਵੀ ਕਰਨ ਦੇ ਕੁਝ ਨੂੰ, ਉਹ ਵੀ ਕਈ ਵਾਰ ਇਹਨਾਂ ਦੇ ਜਲਦੀ ਅਪਡੇਟ ਹੁੰਦੇ ਨੇ। ਇਸ ਲਈ ਅਸੀਂ ਬਾਰ-ਬਾਰ ਅਪੀਲ ਕਰਦੇ ਹਾਂ ਕਿ ਜਦੋਂ ਵੀ ਕਿਸੇ ਇਹੋ ਜਿਹਾ ਕੋਈ ਸਵਾਲ ਆਵੇ ਜਾਂ ਕੋਈ ਤੁਹਾਡੇ ਰਿਸ਼ਤੇਦਾਰ ਐਕਸੀਡੈਂਟ ਕੁਛ ਹੋ ਜਾਵੇ, ਤਾਂ ਵੀ ਹੋਰਨਾਂ ਨੂੰ ਫੋਨ ਕਰੋ, ਤੁਰੰਤ ਪੈਸੇ ਟ੍ਰਾਂਸਫਰ ਨਾ ਕਰੋ, ਤੇ ਹੋ ਸਕੇ ਕੋਈ ਵੀ ਮਸਲਾ ਆਵੇ ਆਪਣੀ ਬੈਂਕ ਦੀ ਬ੍ਰਾਂਚ 'ਚ ਜਾ ਕੇ ਤਸੱਲੀ ਕਰੋ ਪਹਿਲਾਂ। ਜੀ ਬਿਲਕੁਲ, OTP ਕਿਸੇ ਨੂੰ ਐਵੇਂ ਨਹੀਂ ਜਿਹੜਾ ਉਹ ਦੇਣਾ, ਇੱਦਾਂ ਦੀਆਂ ਚੀਜ਼ਾਂ ਤੋਂ ਜਿਹੜਾ ਤੁਸੀਂ ਧਿਆਨ ਰੱਖਣਾ। ਅਗਲੀ ਗੱਲ ਕਰੀਏ, ਪਹਿਲਵਾਨਾਂ ਦੀ ਮੰਗ ਆ ਬ੍ਰਿਜ ਭੂਸ਼ਣ ਦਾ ਸੁਪਰੀਮ ਕੋਰਟ ਕਰਾਵੇ ਨਾਰਕੋ ਟੈਸਟ। ਬਿਲਕੁਲ ਜੀ, 18 ਦਿਨ ਕੱਲ ਹੋ ਗਏ ਸੀ, ਅੱਜ 19ਵਾਂ ਦਿਨ ਚੜ ਗਿਆ ਤੇ ਧਰਨਾ ਬਰਕਰਾਰ ਆ ਜੀ ਪਹਿਲਵਾਨਾਂ ਦਾ। 19 ਦਿਨਾਂ ਤੋਂ ਜੰਤਰ ਮੰਤਰ ਤੇ ਧਰਨਾ ਬਰਕਰਾਰ, ਲੰਮਾ ਸਮਰਥਨ, ਵੱਡੀ ਗਿਣਤੀ ਸਮਰਥਨ ਮਿਲ ਰਿਹਾ ਤੇ ਸਰਕਾਰ ਹੁਣ ਇਸ ਹੱਦ ਤੱਕ ਆ ਗਈ। ਵੈਸੇ ਤਾਂ ਖੱਟਰ ਤੋਂ ਵੀ ਸਮਰਥਨ ਮੰਗਿਆ ਸੀ ਪਹਿਲਵਾਨਾਂ ਨੇ, ਖੱਟਰ ਨੇ ਸਮਰਥਨ ਤਾਂ ਨਹੀਂ ਦਿੱਤਾ, ਉਲਟਾ ਖੱਟਰ ਸਰਕਾਰ ਨੇ ਜਿਹੜੇ ਪਹਿਲਵਾਨਾਂ ਦੇ ਸਾਥੀ ਜਿਹੜੇ ਖੇਡ ਕੋਟੇ ਦੇ ਵਿੱਚੋਂ ਸਰਕਾਰੀ ਪੋਸਟਾਂ ਤੇ ਆਏ ਹੋਏ ਨੇ, ਖਾਸ ਕਰ ਪੁਲਿਸ 'ਚ ਨੇ ਜਿਹੜੇ, ਉਹਨਾਂ ਨੂੰ ਨੋਟਿਸ ਭੇਜਤੇ ਕਿ ਤੁਸੀਂ ਦੱਸੋ ਕਿਉਂ ਗਏ ਸੀ, ਛੁੱਟੀ ਲਈ ਆ ਤੁਸੀਂ ਆਪਣੀ ਪ੍ਰੈਕਟਿਸ ਲਈ, ਛੁੱਟੀ ਲਈ ਆ ਤੁਸੀਂ ਬਿਮਾਰੀ ਦੇ ਲਈ, ਤੇ ਤੁਸੀਂ ਸਾਨੂੰ ਪਤਾ ਲੱਗਿਆ ਜੰਤਰ ਮੰਤਰ ਜਾ ਕੇ ਆਏ ਹੋ। ਸੋ ਉਹਨਾਂ ਨੂੰ ਨੋਟਿਸ ਭੇਜਤੇ ਤੇ ਮੈਨੂੰ ਪਤਾ ਲੱਗਿਆ ਕਿ ਕੁਝ ਮੁਲਾਜ਼ਮਾਂ ਨੇ, ਸਰਕਾਰੀ ਮੁਲਾਜ਼ਮਾਂ ਨੇ, ਜਿਹ 'ਚ ਹਰਿਆਣਾ ਪੁਲਿਸ ਮੁਲਾਜ਼ਮ ਵੀ ਨੇ, ਪਹਿਲਵਾਨਾਂ ਜਾਂ ਖੇਡਾਂ ਕੋਟਿਆਂ 'ਚ ਜਿਹੜੇ ਆਏ ਨੇ, ਕਈਆਂ ਨੇ ਇਸ ਨੋਟਿਸ ਦਾ ਜਵਾਬ ਦੇਣ ਨੂੰ ਇਨਕਾਰ ਕਰਤਾ, ਕਹਿੰਦੇ ਜੋ ਕਾਰਵਾਈ ਕਰਨੀ ਹੈ ਕਰੋ, ਅਸੀਂ ਪਹਿਲਵਾਨਾਂ ਦੇ ਨਾਲ। ਸੋ ਬੰਦਿਆਂ ਨੇ ਆਪਣਾ ਕੈਰੀਅਰ ਵੀ ਦਾਅ ਤੇ ਲਾ ਦਿੱਤਾ, ਪਰ ਸਰਕਾਰਾਂ ਦੀ ਅਜੇ ਵੀ ਕਰਨ ਤੇ ਜੂੰ ਤੱਕ ਨਹੀਂ ਸਰਕੀ। ਸੋ ਇਸ ਲਈ ਦੁਬਾਰਾ ਪਹਿਲਵਾਨਾਂ ਦੀ ਟੀਮ ਨੇ ਕੋਰਟ ਦਾ ਰੁਖ ਕੀਤਾ। ਇੱਕ ਪਾਸੇ ਸੁਪਰੀਮ ਕੋਰਟ ਦੇ ਹਦਾਇਤਾਂ ਦੇ ਅਨੁਸਾਰ, ਹੁਕਮਾਂ ਦੇ ਅਨੁਸਾਰ ਉਹਨਾਂ ਨੇ ਸਥਾਨਕ ਕੋਰਟ ਦਿੱਲੀ ਕੋਰਟ ਦਾ ਦਰਵਾਜ਼ਾ ਖਟਖਟਾਇਆ। ਉਹਨਾਂ ਨੇ ਕਿਹਾ ਜੀ ਸਾਨੂੰ ਪੁਲਿਸ ਦੇ ਉੱਤੇ ਭਰੋਸਾ ਨਹੀਂ ਬਣ ਰਿਹਾ, ਨਾ ਉਹ ਇਨਕੁਆਇਰੀ ਚੰਗੀ ਨਾ ਕਰ ਰਹੇ ਨੇ, ਨਾ ਉਹ ਬ੍ਰਿਜ ਭੂਸ਼ਣ ਤੋਂ ਪੁੱਛਗਿੱਛ ਕਰ ਰਹੇ ਨੇ, ਨਾ ਸਾਡੇ ਬਿਆਨ ਦਰਜ ਕਰ ਰਹੇ ਨੇ, ਇਹ ਲਟਕਾਇਆ ਜਾ ਰਿਹਾ ਮਾਮਲਾ ਜਾਣਬੁੱਝ ਕੇ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਨਿਗਰਾਨੀ 'ਚ ਸਾਰੀ ਪੁੱਛਗਿੱਛ ਹੋਵੇ, ਤੁਹਾਡੀ ਨਿਗਰਾਨੀ 'ਚ ਸਾਡੇ ਬਿਆਨ ਦਰਜ ਕੀਤੇ ਜਾਣ, ਤੁਹਾਡੀ ਨਿਗਰਾਨੀ 'ਚ ਜਾਂਚ ਅੱਗੇ ਵਧੇ। ਇਸ ਲਈ ਅਸੀਂ ਕੋਰਟ ਦਾ ਬੂਹਾ ਖੜਕਾਇਆ। ਦੂਏ ਪਾਸੇ ਉਹਨਾਂ ਨੇ ਸੁਪਰੀਮ ਕੋਰਟ 'ਚ ਇੱਕ ਅਪੀਲ ਪਾਤੀ ਕਿ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਵਿੱਚ ਬ੍ਰਿਜ ਭੂਸ਼ਣ ਤੋਂ ਨਾਰਕੋ ਟੈਸਟ ਕਰਾ ਲਓ, ਉਹਦਾ ਸਾਰਾ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ, ਉਹਦੇ ਸਾਰੇ ਲੱਛਣ, ਸਾਰੇ ਕਾਂਡ, ਸਾਰਾ ਕੁਝ ਬਾਹਰ ਆ ਜਾਊਗਾ। ਤੇ ਪਤਾ ਲੱਗਿਆ ਕਿ ਅਦਾਲਤ ਨੇ ਇੱਕ ਤਾਂ ਦਿੱਲੀ ਪੁਲਿਸ ਨੂੰ ਤਲਬ ਕੀਤਾ ਕਿ ਦੱਸੋ ਭਾਈ ਤੁਹਾਡੀ ਸਟੇਟਸ ਰਿਪੋਰਟ ਕੀ ਹੈ। ਦੂਜਾ ਇਹ ਵੀ ਪਤਾ ਲੱਗਿਆ ਕਿ ਜਿਹੜੀਆਂ FIR ਦਰਜ ਨੇ ਉਹਦੇ ਪਰ 2 FIR ਇਸ ਮਾਮਲੇ 'ਚ ਹੋ ਗਈਆਂ ਨੇ ਪਹਿਲਵਾਨ ਦੀ ਸ਼ਿਕਾਇਤ ਤੇ, 85 ਦੇ ਕਰੀਬ ਪਹਿਲਾਂ ਨੇ, ਉਹਨਾਂ 87 FIR ਦਾ ਕੀ ਸਟੇਟਸ ਆ, ਕਹਿੰਦੇ ਇਹ ਵੀ ਜਾਣਕਾਰੀ ਮੰਗ ਲਈ ਆ ਕੋਰਟ ਨੇ। ਸੋ ਬ੍ਰਿਜ ਭੂਸ਼ਣ ਦੇ ਲਈ ਹੁਣ ਦਿਨ ਚੰਗੇ ਨਹੀਂ ਹੈਗੇ, ਪਰ ਉਹਦੇ ਉੱਤੇ ਸਰਕਾਰੀ ਆਸ਼ੀਰਵਾਦ ਕਾਫੀ ਨੇ। ਕਿੰਨੀ ਕੁ ਦੇਰ ਬਚਾਉਂਦੇ ਨੇ ਸਰਕਾਰੀ ਆਸ਼ੀਰਵਾਦ ਦੇਖਾਂਗੇ। ਟੇਨੀ ਨੂੰ ਵੀ ਜਿਹੜਾ ਬਚਾਉਂਦੇ ਰਹੇ ਲਖੀਮਪੁਰ ਖੇੜੀ ਵਾਲੇ ਮਾਮਲੇ 'ਚ, ਨਹੀਂ ਹਲੇ ਵੀ ਰਾਜਕਰਨ ਜੀ, ਟੇਨੀ ਕਿੰਨੀ ਵਾਰ ਪੈਰੋਲ ਤੇ 2-3 ਵਾਰ ਹੁਣ ਬਾਹਰ ਆ ਲਿਆ। ਉਹਦਾ ਮੁੰਡਾ, ਟੇਨੀ ਦਾ ਮੁੰਡਾ ਹੈ ਨਾ, ਉਹਦਾ ਮੰਤਰੀ, ਉਹਦਾ ਬਚਾਉਂਦੇ ਰਹੇ, ਉਹ 2-3 ਵਾਰ ਬਾਹਰ ਆ ਲਿਆ। ਪਰ ਜਿਹੜੇ ਕਿਸਾਨ, ਉਹ ਕਿਸਾਨਾਂ ਦੇ ਜਿਹੜੇ ਗਰੁੱਪ ਨੇ ਜਿਨ੍ਹਾਂ ਨੇ ਬਚਾਅ ਦੇ ਵਿੱਚ ਵਾਪਸੀ ਅਟੈਕ ਹੈ, ਜਦੋਂ ਕਿ ਇਹ ਗੱਲ ਸਾਫ਼ ਹੀ ਹੋ ਗਈ ਸੀ, ਉਹਨਾਂ ਨੂੰ ਇੱਕ ਵਾਰ ਵੀ ਅਜੇ ਤੱਕ ਪੈਰੋਲ ਵੀ ਨਹੀਂ ਮਿਲੀ। ਸੋ ਇਹ ਤਾਂ ਆਪਾਂ ਨੂੰ ਪਤਾ ਹੀ, ਗਵਾਈਆਂ ਭੁਗਤਣ ਨੂੰ ਵੀ 5 ਸਾਲ ਲੱਗ ਜਾਣੇ ਆ। ਸੋ ਇਸ ਲਈ ਜਾਣ ਬੁੱਝ ਕੇ ਕਿਹਨੂੰ ਕਿਵੇਂ ਨਿਸ਼ਾਨਾ ਬਣਾਇਆ ਜਾਂਦਾ, ਲੋਕਾਂ ਨੂੰ ਸਮਝ ਆਉਂਦੀ ਹੈ। ਜੀ ਜੀ। ਤੇ ਦੀਪਕ ਜੀ, ਜਾਂਦੇ ਜਾਂਦੇ ਇੱਕ ਖਬਰ ਆ ਰਹੀ ਆ ਵੀ ਗੁਰੂ ਰਾਮਦਾਸ ਨਿਵਾਸ ਦੇ ਨਜ਼ਦੀਕ ਇੱਕ ਤੀਜਾ ਧਮਾਕਾ ਵੀ ਹੋਇਆ ਆ, ਜਿਹੜਾ ਦਰਬਾਰ ਸਾਹਿਬ ਦੇ ਜਿਹੜਾ ਉਹ ਨਜ਼ਦੀਕ 3 ਜਾਣੇ ਹੁਣ ਗ੍ਰਿਫਤਾਰ ਉੱਥੇ ਉਹਨਾਂ ਨੇ ਕੀਤੇ ਆ। ਇਹ ਵੀ ਲੋ ਇੰਟੈਂਸਿਟੀ ਜਿਹੜਾ ਇਹ ਬਲਾਸਟ ਸੀਗਾ। ਹੁਣ ਇਹ ਪਤਾ ਨਹੀਂ ਇਹ ਪੂਰੇ ਮਾਮਲੇ ਦੇ ਵਿੱਚ ਕੀ ਕੁਛ ਜਿਹੜਾ ਉਹ ਚੱਲ ਰਿਹਾ। ਸ਼ਨੀਚਰਵਾਰ ਤੋਂ ਲੈ ਕੇ ਹੁਣ ਤੱਕ ਇਹ ਤੀਜਾ ਇਦਾਂ ਦਾ ਜਿਹੜਾ ਇੱਕ ਧਮਾਕਾ ਹੈ। ਬਹੁਤ ਜੇਕਰ ਅਜਿਹੀ ਘਟਨਾ ਵਾਪਰੀ ਹੈ ਤਾਂ ਬਹੁਤ ਮੰਦਭਾਗੀ ਘਟਨਾ ਇੱਕ ਵਾਰ ਫਿਰ, ਕਿਉਂਕਿ ਪਿਛਲੀਆਂ 2 ਘਟਨਾਵਾਂ ਜਿਹੜੀਆਂ 10-10 ਮੀਟਰ ਤੇ 2 ਧਮਾਕੇ ਹੋਏ ਸੀ, ਹੈ ਨਾ, ਉਹਦੇ ਮਾਮਲੇ 'ਚ ਇਹਨਾਂ ਨੇ ਸੀਨ ਰੀਕ੍ਰੀਏਟ ਕਰ ਲਿਆ ਜੀ, ਸੀਨ ਕ੍ਰੀਏਟ ਕਰ ਲਿਆ ਜੀ, ਅਸੀਂ ਢੰਗ ਤਰੀਕਾ ਦੇਖ ਲਿਆ ਜੀ, ਅਸੀਂ ਉਹ ਚੀਜ਼ਾਂ ਤੇ ਪਹਿਚਾਣ ਕਰ ਲਈ ਜੀ, ਵਿਸਫੋਟਕ ਸਮੱਗਰੀ ਹੈਗੀ ਸੀ ਜੀ, ਇਹ 'ਚ ਵਿਦੇਸ਼ੀ ਕਨੈਕਸ਼ਨ ਹੋ ਸਕਦਾ ਜੀ। ਪਰ ਅਜੇ ਤੱਕ ਕੋਈ ਪੈਰ ਨਹੀਂ ਨੱਪ ਸਕੇ ਕਿ ਕੌਣ ਇਹਦੇ ਪਿੱਛੇ ਸੀ, ਕਿਹਨੇ ਕਰਾਇਆ, ਕਿਵੇਂ ਕਰਾਇਆ, ਕਿਉਂ ਕਰਾਇਆ। ਪਰ ਜੇਕਰ ਆ ਤੀਜਾ ਜਿਹੜੀ ਤੁਸੀਂ ਜਾਣਕਾਰੀ ਦੇ ਰਹੇ ਹੋ, ਜੇਕਰ ਇਹ ਸਹੀ ਹੈ ਕਿ ਤੀਸਰਾ ਵੀ ਹੋਇਆ, ਤਾਂ ਇਹ ਸਰਕਾਰ ਲਈ, ਇਹ ਪ੍ਰਸ਼ਾਸਨ ਲਈ, ਇਹ ਪੁਲਿਸ ਲਈ, ਉਹਨਾਂ ਦੇ ਲਈ ਨਾਕਾਮੀ ਦਾ ਇਹ ਇੱਕ ਸਬੂਤ ਹੈ ਕਿ ਭਾਈ ਤੁਸੀਂ ਇੰਨੇ ਨਲਾਇਕ ਹੋ ਕਿ ਤੁਹਾਤੋਂ ਪੁਰਾਣਿਆਂ ਦੀ ਜਾਂਚ ਨਹੀਂ ਹੁੰਦੀ ਤੇ ਨਵਾਂ ਤੁਹਾਡੇ ਉਸ ਸਮੇਂ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਪੂਰੇ ਚੌਕਸ ਹਾਂ, ਉਸ ਸਮੇਂ ਵੀ ਤੀਸਰਾ ਧਮਾਕਾ ਹੋ ਜਾਵੇ, ਫਿਰ ਇਹ ਬਹੁਤ ਮੰਦਭਾਗੀ ਗੱਲ ਹੈ। ਪ੍ਰਸ਼ਾਸਨ ਨੂੰ, ਪੁਲਿਸ ਨੂੰ ਮੈਂ ਤਾਂ ਹੀ ਕਹਿਣਾ ਕਿ ਪ੍ਰਧਾਨ ਮੰਤਰੀ ਮੰਤਰੀ ਬਣ ਕੇ ਕੰਮ ਕਰਨ ਲੱਗ ਜਾਣ, ਮੁੱਖ ਮੰਤਰੀ ਬਣ ਕੇ ਕੰਮ ਕਰਨ ਲੱਗ ਜਾਣ, ਮੰਤਰੀ ਬਣ ਕੇ ਕੰਮ ਕਰਨ ਲੱਗ ਜਾਣ, MLA ਬਣ ਕੇ ਕੰਮ ਕਰਨ ਲੱਗ ਜਾਣ, ਤਾਂ ਕੰਮ ਹੋਣੇ ਆ।
ਜੇਕਰ ਤੁਸੀਂ ਵੋਟਾਂ 'ਚ ਝੋਂਕਿਆ ਰੱਖਣੀ ਹੈ ਸਾਰੀ ਤਾਕਤ, ਸਹੀ ਤੇ ਗੱਲ ਸੂਬੇ 'ਚ ਆਹ ਕੁਛ ਹੋਊਗਾ। ਔਰ ਇਹ ਫਿਕਰ ਵਾਲੀ ਗੱਲ ਹੈ, ਦਰਬਾਰ ਸਾਹਿਬ ਦੇ ਖੇਤਰ 'ਚ ਬਾਰ-ਬਾਰ ਉਹਦੇ ਦਾਇਰੇ ਦੇ ਗਲਿਆਰੇ ਦੇ ਆਲੇ ਦੁਆਲੇ ਬਾਰ-ਬਾਰ ਇਹ ਘਟਨਾ ਵਾਪਰਨੀਆਂ, ਇਹਦਾ ਮਤਲਬ ਕੋਈ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ ਹੈ, ਸਾਡੇ ਧਾਰਮਿਕ ਅਕੀਦਿਆਂ ਨੂੰ ਠੇਸ ਪਹੁੰਚਾਉਣਾ ਚਾਹੁੰਦਾ ਹੈ। ਇਹਦੇ ਉੱਤੇ ਸਰਕਾਰ ਸਖਤ ਫੈਸਲਾ ਲਵੇ। ਜੀ, ਜੀ ਬਿਲਕੁਲ। ਇਹ ਤੜਕੇ 12:30 ਵਜੇ ਵੀਰਵਾਰ ਦੀ ਜਿਹੜੀ ਸਵੇਰ ਨੂੰ ਹੋਇਆ, ਇੰਡੀਅਨ ਐਕਸਪ੍ਰੈਸ ਤੋਂ ਲੈ ਕੇ ਸਾਰਿਆਂ ਨੇ ਹੀ ਇਸ ਦੀ ਜਿਹੜੀ ਪੁਸ਼ਟੀ ਜਿਹੜੀ ਉਹ ਕਰ ਬਸ ਦਿੱਤੀ। ਫਿਰ ਸਪਸ਼ਟ ਹੈ ਜੀ, ਬਿਲਕੁਲ ਵੀ ਬਿਲਕੁਲ। ਕਹਿੰਦੇ ਵੀ ਕੁਝ ਪੈਂਫਲੇਟ ਵੀ ਉੱਥੋਂ ਜਿਹੜੇ ਉਹ ਲੱਭੇ, ਹੁਣ ਇਹ ਤਾਂ ਦੱਸ ਨਹੀਂ ਰਹੇ। ਸਸਪੈਕਟ ਪਹਿਲੇ 2 ਧਮਾਕੇ ਵੀ ਇਸੇ ਤਰ੍ਹਾਂ ਹੋਇਆ, ਇੱਕ ਦੇਰ ਰਾਤ ਨੂੰ, ਇੱਕ ਤੜਕੇ ਸਾਜਰੇ। ਇੱਕ ਹਾਂ ਸੀਸੀਟੀਵੀ 'ਚ ਜਿਹੜਾ ਕੈਦ ਇਹਦਾ ਹੋਇਆ। ਮਤਲਬ ਕਿੰਨੀ ਰੇਕੀ ਉਹਨਾਂ ਦੀ ਮਜ਼ਬੂਤ ਹੈ। ਤੇ ਤੁਸੀਂ ਹੂੰ ਕਹਿੰਦੇ ਹੋ ਅਸੀਂ ਫਲੈਗ ਮਾਰਚ ਕਰ ਲਿਆ, ਹਾਂ ਫਲੈਗ ਮਾਰਚ ਦੇਖੋ ਨਾਲ ਰੁਕਣਗੇ? ਉਹ ਏਦਾਂ ਤਾਲੇ ਚੋਰਾਂ ਲਈ ਨਹੀਂ ਹੁੰਦੇ, ਤਾਲੇ ਬਿਲਕੁਲ। ਸਾਧਾਂ ਲਈ ਹੁੰਦੇ ਨੇ। ਸੋ ਫਲੈਗ ਮਾਰਚ ਨਾਲ ਵਿਚਾਰਾ ਆਮ ਦੁਕਾਨਦਾਰ ਕੋਈ ਹੈ ਨਾ, ਹੋਰ ਕੋਈ ਬੰਦਾ ਤਾਂ ਡਰ ਸਕਦਾ ਛੋਟਾ ਮੋਟਾ, ਪਰ ਇਹਨਾਂ ਤੇ ਕੀ ਅਸਰ, ਇਹਨਾਂ ਨੇ ਕਰਕੇ ਨਿਕਲ ਵੀ ਜਾਣਾ, ਕਰਕੇ ਆ ਵੀ ਗਏ ਤੇ ਦੁਬਾਰਾ ਵੀ ਕਰੀ ਜਾਂਦੇ ਆ। ਇਹ ਚੈਲੰਜ ਕਰ ਰਿਹਾ ਮਤਲਬ ਸਰਕਾਰ ਨੂੰ, ਸ਼ਰੇਆਮ ਜਿਹੜਾ ਚੈਲੰਜ ਹੋ ਰਿਹਾ ਵੀ ਤੁਹਾਡੀ ਨੱਕ ਹੇਠਾਂ ਜਿਹੜਾ ਅਸੀਂ ਕਰਾਂਗੇ, ਤੁਸੀਂ ਪਹਿਲਿਆਂ ਦੀ ਜਾਂਚ ਕਰ ਰਹੇ ਹੋ, ਤੇ ਉਸੇ ਦੌਰਾਨ ਇੱਕ ਤੀਜਾ ਜਿਹੜਾ ਆ ਉਹ ਕਰਕੇ ਅਗਲਿਆਂ ਨੇ ਜਿਹੜਾ ਦਿਖਾਤਾ। ਪਤਾ ਨਹੀਂ ਇਹ ਸਰਕਾਰ ਦਾ ਔਰ ਪ੍ਰਸ਼ਾਸਨ ਦਾ, ਪੁਲਿਸ ਦਾ ਫੇਲੀਅਰ ਦਾ ਨਤੀਜਾ। ਜੀ ਮਿਹਰਬਾਨੀ ਦੀਪਕ ਜੀ, ਆਪਾਂ ਮਿਲਦੇ ਹਾਂ ਜੀ ਕੱਲ ਨੂੰ ਫੇਰ, ਤੇ ਇਹਨਾਂ ਖਬਰਾਂ ਦੀਆਂ ਜਾਣਕਾਰੀਆਂ ਦੇਣ ਲਈ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੀ ਸਮਾਪਤੀ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।